ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ ਅਤੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500। ਇਸ ਮੌਕੇ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਲੈਣ ਦੀਆਂ ਤਰੀਕਾਂ ਜਿਹੜੀਆਂ ਉਹ ਚੱਲ ਰਹੀਆਂ ਨੇ, ਉਹਨਾਂ ਨੇ ਇਸ ਤਰੀਕ ਨੂੰ ਅੱਗੇ ਪਾਇਆ। ਸੋ ਉਸ ਮੌਕੇ ਦਾ ਫਾਇਦਾ ਲੈਂਦੇ ਹੋਏ ਆਪਣੀ ਹੈਲਥ ਇੰਸ਼ੋਰੈਂਸ ਜ਼ਰੂਰ ਲਓ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408272 2500। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਆਪਾਂ ਸ਼ੁਰੂ ਕਰਦੇ ਹਾਂ। ਕਰੋਨਾ ਵਾਇਰਸ ਦੀ ਜੇ ਗੱਲ ਕਰਦੇ ਜਾਈਏ ਤਾਂ ਕਹਿੰਦੇ ਕਰੋਨਾ ਨੂੰ ਭਾਰਤੀ ਰਾਜ ਵੀ ਐਲਾਨਣਗੇ ਹੁਣ ਮਹਾਂਮਾਰੀ। ਹਾਂਜੀ, ਐਲਾਨਣ ਲੱਗੇ ਆ, ਬਸ ਐਲਾਨੀ ਜਾਂਦੇ ਆ। ਜਿੱਦਾਂ ਹਰਿਆਣੇ ਨੇ ਐਲਾਨ ਦਿੱਤਾ, ਅੱਜ ਪੰਜਾਬ ਨੇ ਵੀ ਦੇਰ ਸ਼ਾਮ ਪੰਜਾਬ ਨੇ ਵੀ ਐਲਾਨ ਕਰ ਦਿੱਤਾ ਮਹਾਂਮਾਰੀ ਦਾ। ਤਾਂ ਬਹਰਹਾਲ ਕਾਫੀ ਜ਼ਿਆਦਾ ਭਾਰਤ ਦੇ ਵਿੱਚ ਜੇ ਕਹੀਏ ਤਾਂ ਅੱਜ ਦੇ ਦਿਨ ਦੇ ਵਿੱਚ ਮਰੀਜ਼ਾਂ ਦਾ ਜਿਹੜਾ ਉਹ ਅੰਕੜਾ ਵਧਿਆ। ਇਹ ਵੇਖਣ ਵਾਲੀ ਗੱਲ ਆ, ਕਿਉਂਕਿ ਪਹਿਲਾਂ ਦੱਸਿਆ ਕਿ 71 ਤੱਕ ਗਿਣਤੀ ਹੈ, 72 ਤੱਕ ਹੋਈ, ਫਿਰ ਅੱਜ ਦੀ ਡੇਟ ਦੇ ਵਿੱਚ ਬਦਲਦਾ ਰਿਹਾ ਅੰਕੜਾ 74, ਫਿਰ 79, ਫਿਰ 84। ਤਾਂ ਦੇਰ ਸ਼ਾਮ ਤੱਕ ਇਹ 99 ਮਰੀਜ਼ਾਂ ਦੀ ਪੁਸ਼ਟੀ ਵਜੋਂ ਪਹੁੰਚ ਗਿਆ। ਤਾਂ ਤੁਸੀਂ ਸਮਝ ਸਕਦੇ ਹੋ ਕਿ 72 ਤੱਕ ਸੀਗਾ ਕੱਲ ਤਾਂ ਜਿਹੜਾ ਬੁਲੇਟਿਨ ਇਹਨਾਂ ਨੇ ਸ਼ਾਮ ਤੱਕ ਜਾਰੀ ਕੀਤਾ ਵਾ, ਤਾਂ 99 ਤੀਕ ਹੋ ਚੁੱਕੀ ਹੈ, ਲਗਭਗ 100 ਸਮਝ ਲਓ। ਤਾਂ ਇੱਕ ਮੌਤ ਹੋਈ ਹੈ ਇਸ ਦਰਮਿਆਨ ਭਾਰਤ ਦੇ ਵਿੱਚ। ਔਰ ਇਸ ਤੋਂ ਇਲਾਵਾ ਉੜੀਸਾ ਦੇ ਵਿੱਚ ਵਿਦਿਅਕ ਅਦਾਰੇ, ਸਿਨੇਮਾ ਹਾਲ, ਜਿਮ ਵਗੈਰਾ ਇਹਨਾਂ ਨੇ 31 ਮਾਰਚ ਤੀਕ ਬੰਦ ਕਰ ਦਿੱਤੇ ਆ। ਫਿਰ ਪੰਜਾਬ ਦੇ ਵਿੱਚ ਵੀ ਅੱਜ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਦੇਰ ਸ਼ਾਮ ਐਲਾਨ ਹੋ ਗਿਆ। ਇਹਨਾਂ ਨੇ ਹਾਲਾਂਕਿ ਸਿਨੇਮਾ ਵਗੈਰਾ ਉਹ ਤੇ ਬੰਦ ਨਹੀਂ ਕੀਤੇ, ਫਿਲਹਾਲ ਇਹਨਾਂ ਨੇ ਸਕੂਲਾਂ ਨੂੰ ਕਹਿ ਦਿੱਤਾ ਕਿ 31 ਤੱਕ ਬੰਦ ਰੱਖੋ। ਫਿਰ ਬਾਅਦ ਦੇ ਵਿੱਚ ਇਹਨਾਂ ਨੇ ਕਿਹਾ ਕਿ ਕਾਲਜ ਅਤੇ ਯੂਨੀਅਨ ਤੱਕ ਵੀ ਇਹ ਫੈਸਲਾ ਜਿਹੜਾ ਉਹ ਲਾਗੂ ਕੀਤਾ ਜਾਵੇ, ਮਤਲਬ ਕਾਲਜ ਅਤੇ ਯੂਨੀਵਰਸਿਟੀਆਂ ਵੀ 31 ਤੱਕ ਬੰਦ। ਪਰ ਇਹਦੇ ਵਿੱਚ ਕੀ ਆ ਕਿ ਜੋ ਐਗਜ਼ਾਮੀਨੇਸ਼ਨ ਚੱਲ ਰਹੇ ਆ ਉਹ ਚੱਲਣਗੇ, ਐਗਜ਼ਾਮ ਜਿਹੜੇ ਆ ਹੋਣਗੇ, ਮਤਲਬ ਕਿ ਪ੍ਰੀਖਿਆ ਹੋਏਗੀ, ਪਰ ਜਿਹੜੇ ਸੈਸ਼ਨ ਹੈ ਜਾਂ ਜਿਹੜੇ ਹੋਰ ਪੜ੍ਹਾਈ ਦੇ ਕੰਮ ਆ ਉਹ ਬੰਦ ਕਰ ਦਿੱਤੇ ਜਾਣਗੇ 31 ਤੀਕ। ਵੱਡੀ ਘਟਨਾ ਇੱਕ ਹੋਰ ਹੋਈ ਕਿ ਕ੍ਰਿਕਟ ਪ੍ਰੇਮੀਆਂ ਲਈ, ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਸੀਗਾ ਕਿ ਹੋ ਸਕਦਾ ਕਿ ਇੱਕ ਝਟਕਾ ਲੱਗੇ, ਤਾਂ ਕ੍ਰਿਕਟ ਪ੍ਰੇਮੀਆਂ ਨੂੰ ਅੱਜ ਕਾਫੀ ਵੱਡਾ ਝਟਕਾ ਲੱਗਾ। IPL ਵੀ ਅੱਗੇ ਖਿਸਕ ਗਈ 15 ਅਪ੍ਰੈਲ ਤੀਕ। ਤੇ ਦੂਸਰੇ ਪਾਸੇ ਜਿਹੜੇ ਸਾਊਥ ਅਫਰੀਕਾ ਦੇ ਨਾਲ 2 ਵਨਡੇ ਹੋਰ ਬਕਾਇਆ ਸੀ, ਇੱਕ ਤੇ ਵਾਸ਼ ਆਊਟ ਹੋ ਗਿਆ ਮੀਂਹ ਦੇ ਕਾਰਨ ਧਰਮਸ਼ਾਲਾ 'ਚ, ਤਾਂ ਉਹ ਜਿਹੜੇ 2 ਸੀ ਉਹ ਵੀ ਕੈਂਸਲ ਕਰ ਦਿੱਤੇ ਗਏ। ਪਰ ਇਸ ਦੌਰਾਨ ਜੰਮੂ ਦੇ ਵਿੱਚ ਇੱਕ ਬਹੁਤ ਵੱਡਾ ਅੰਕੜਾ ਵੇਖਣ ਨੂੰ ਮਿਲਿਆ। 1773 ਦੱਸਦੇ ਆ ਕਿ ਉੱਥੇ ਸ਼ੱਕੀ ਮਰੀਜ਼ਾਂ ਦੀ ਗਿਣਤੀ ਹੈ, 1773। ਤੇ ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਤਾਂ ਈਰਾਨ ਦੇ ਵਿੱਚ ਫਸੇ ਆ ਜਿਹੜੇ 150, ਉਹਨਾਂ ਨੂੰ ਵਾਪਸ ਲਿਆਉਣ ਵਾਸਤੇ ਜਿਹੜੇ ਇੰਡੀਅਨ ਫਸੇ ਹੋਏ ਆ, ਉਹ ਦੱਸਦੇ ਕਿ ਕੱਲ ਨੂੰ ਸ਼ਾਇਦ ਏਅਰ ਇੰਡੀਆ ਦੀ ਜਿਹੜੀ ਆ ਫਲਾਈਟ ਜਾਊਗੀ। ਤਾਂ ਕੌਮਾਂਤਰੀ ਪੱਧਰ ਤੇ 2 ਖਬਰਾਂ ਅੱਜ ਕਾਫੀ ਟ੍ਰੈਂਡ ਕੀਤੀਆਂ। ਇੱਕ ਤੇ ਜਿਹੜੇ NDP ਦੇ ਕੈਨੇਡਾ ਦੇ ਆਗੂ ਆ, ਸਿੱਖ ਆਗੂ ਜਗਮੀਤ ਸਿੰਘ, ਉਹਨਾਂ ਦੀ ਹੈਲਥ ਨੂੰ ਲੈ ਕੇ ਵੀ ਖਬਰਾਂ ਉੱਡੀਆਂ, ਪਰ ਕੋਈ ਪੁਸ਼ਟੀ ਨਹੀਂ ਹੋ ਚੁੱਕੀ, ਹਾਲ ਦੀ ਕੜੀ ਪੁਸ਼ਟੀ ਨਹੀਂ ਹੋ ਚੁੱਕੀ ਕਿ ਹਾਂ ਕੀ ਮਾਜਰਾ ਹੈ। ਤਾਂ ਸਿਹਤ ਜ਼ਰੂਰ ਉਹਨਾਂ ਦੀ ਢਿੱਲੀ ਦੱਸੀ ਗਈ ਹੈ। ਪਰ ਜਸਟਿਨ ਟਰੂਡੋ ਦੀ ਪਤਨੀ ਸੋਫੀਆ ਜਿਹੜੀ, ਉਹਨੂੰ ਕਰੋਨਾ ਵਾਇਰਸ ਦੀ ਪੁਸ਼ਟੀ ਹੋ ਗਈ। ਵੈਸੇ ਸਪੇਨ ਦੀ ਇੱਕ ਮੰਤਰੀ ਨੂੰ ਵੀ ਆ, UK ਦੀ ਵੀ ਇੱਕ ਸਿਹਤ ਮੰਤਰੀ, ਉਹਦੀ ਵੀ ਸਿਹਤ ਢਿੱਲੀ ਹੋ ਗਈ, ਕਰੋਨਾ ਵਾਇਰਸ ਦੀ ਪੁਸ਼ਟੀ ਹੋਈ ਵੀ ਆ। ਈਰਾਨ ਦੇ ਜਿਹੜੇ ਮੁੱਖ ਆਗੂ ਆ, ਉਹਦੇ ਸਲਾਹਕਾਰ ਨੂੰ ਕਰੋਨਾ ਦੀ ਪੁਸ਼ਟੀ ਹੋ ਚੁੱਕੀ ਆ। ਵੱਡੇ ਵੱਡੇ ਜਾਨੀ ਮਤਲਬ ਕਿ ਨਾਮਚੀਨ ਬੰਦੇ ਜਾਂ ਜਿਹੜੇ ਕੌਮਾਂਤਰੀ ਚਿਹਰੇ ਆ, ਉਹ ਵੀ ਹੁਣ ਇਸ ਜ਼ਦ 'ਚ ਆਉਣ ਲੱਗ ਪਏ ਆ। ਤਾਂ ਬਹਰਹਾਲ ਬੈਲਜੀਅਮ ਦੇ ਵਿੱਚ ਵੀ 3 ਮੌਤਾਂ ਦੀ ਖਬਰ ਹੈ ਕਰੋਨਾ ਵਾਇਰਸ ਕਾਰਨ। ਤੇ ਈਰਾਨ ਬਾਰੇ ਤੇ ਇਹ ਸੁਣਨ ਦੇ ਵਿੱਚ ਆਇਆ ਕਿ ਅੱਜ ਇੱਕ ਦਿਨ ਦੇ ਵਿੱਚ ਹੀ ਲਗਭਗ 100 ਦੇ ਕਰੀਬ ਮੌਤ ਹੋ ਗਈ। ਔਰ ਦੱਸਦੇ ਕਿ ਸੈਟਲਾਈਟ ਤਸਵੀਰਾਂ ਤੋਂ ਪਤਾ ਲੱਗਿਆ ਕਿ ਉੱਥੇ ਜੋ ਸਮੂਹਿਕ ਤੌਰ ਤੇ ਕਬਰਗਾਹਾਂ ਬਣਾਈਆਂ ਗਈਆਂ, ਉਹ ਸੈਟਲਾਈਟ ਰਾਹੀਂ ਦੇਖੀਆਂ ਜਾ ਸਕਦੀਆਂ। ਤਾਂ ਤੁਸੀਂ ਦੇਖੋ ਕਿ ਉੱਥੇ ਕਿੰਨੀ ਵੱਡੀ ਤਰਾਸਦੀ ਵਾਪਰ ਰਹੀ ਹੈ। ਤਾਂ ਖੈਰ ਅੱਗੇ ਚੱਲੀਏ ਤਾਂ ਬਿਹਾਰ ਨੇ ਵੀ ਅੱਜ ਦੇਰ ਸ਼ਾਮ ਐਲਾਨ ਕਰ ਦਿੱਤਾ ਕਿ ਸਕੂਲ ਕਾਲਜ ਜਿਹੜੇ ਆ ਸਾਰੇ 31 ਤੀਕ ਬੰਦ। ਹਰਿਆਣੇ ਨੇ ਵੀ, ਦਿੱਲੀ ਨੇ ਵੀ ਇਹ ਫੈਸਲਾ ਲੈ ਲਿਆ। ਕੇਰਲ ਦੇ ਵਿੱਚ 3 ਹੋਰ ਮਾਮਲੇ ਸਾਹਮਣੇ ਆ ਗਏ। ਦੇਰ ਸ਼ਾਮ ਤੱਕ ਬੀਬਾ ਬਾਦਲ ਨੇ ਅੱਜ ਇੱਕ ਹੋਰ ਸਵਾਲ ਚੁੱਕਿਆ। ਉਹਨਾਂ ਨੇ ਆਖਿਆ ਕਿ ਸੰਸਦ ਦਾ ਜਿਹੜਾ ਸੈਸ਼ਨ ਹੈ ਇਹਨੂੰ ਰੋਕ ਦਿੱਤਾ ਜਾਣਾ ਚਾਹੀਦਾ, ਮਤਲਬ ਕਿ ਅੱਗੇ ਕੰਟੀਨਿਊ ਨਹੀਂ ਕਰਨਾ ਚਾਹੀਦਾ।
ਬਹਰਹਾਲ ਜਿੱਥੇ ਸੈਸ਼ਨ ਆ ਪਹੁੰਚਿਆ ਇੱਥੇ ਹੀ ਦਾ ਐਂਡ ਕਰ ਦਈਏ ਤਾਂ ਬਿਹਤਰ ਆ। ਤਾਂ ਇੱਕ ਹੋਰ ਖਬਰ ਆਈ ਪੰਜਾਬ ਦੇ ਵਿੱਚੋਂ ਹੀ ਕਿ ਸੰਗਰੂਰ 'ਚ 2 ਸ਼ੱਕੀ ਮਰੀਜ਼ ਜਿਹੜੇ ਆ ਉਹ ਇਸ ਵੇਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਏ ਗਏ ਆ। ਤਾਂ ਇਹ ਸਾਰਾ ਕੁਛ ਹੈ ਜਿਹੜਾ ਅੱਜ ਮੋਟੇ ਤੌਰ ਤੇ ਜੇ ਆਪਾਂ ਵੇਖੀਏ ਤਾਂ ਵਾਪਰਿਆ ਇੰਡੀਆ ਦੇ ਵਿੱਚ ਜਾਂ ਕੌਮਾਂਤਰੀ ਪੱਧਰ ਤੇ ਜਿਸ ਤਰ੍ਹਾਂ ਦੀਆਂ ਖਬਰਾਂ ਕਰੋਨਾ ਵਾਇਰਸ ਨੂੰ ਲੈ ਕੇ ਸੀਗੀਆਂ। ਤਾਂ ਹੁਣ ਅੱਗੇ ਕੀ ਹੋਏਗਾ ਸਮਝ ਤੋਂ ਪਰੇ ਦੀ ਗੱਲ ਹੈ, ਪਰ ਜਿਸ ਤਰ੍ਹਾਂ ਖਬਰਾਂ ਆ ਰਹੀਆਂ ਨੇ ਇੰਡੀਆ ਦੇ ਵਿੱਚ, ਜਿਸ ਤਰ੍ਹਾਂ ਅੰਕੜਾ ਵੱਧ ਰਿਹਾ ਤਾਂ ਪੈਨਿਕ ਵੀ ਵੱਧ ਰਿਹਾ। ਅੱਗੇ ਥੋੜਾ ਇੰਡੀਅਨ ਲੋਕ ਜਿਹੜੇ ਸਨ ਜਾਂ ਪੰਜਾਬੀ ਲੋਕ ਸਨ ਉਹ ਮਤਲਬ ਕੀ ਕਹਿ ਸਕਦੇ ਆ ਕਿ ਗੱਲ ਜੀ ਗੌਲਦੇ ਨਹੀਂ ਸੀ ਪਏ, ਪਰ ਹੁਣ ਜਦੋਂ ਘੜੀ ਮੁੜੀ ਇੱਕੋ ਚੀਜ਼ ਹੀ ਦਿਖਾਈ ਜਾ ਰਹੀ ਹੈ ਤਾਂ ਜ਼ਰੂਰ ਡਰ ਰਿਹਾ। ਖਾਸ ਤੌਰ ਤੇ ਹੁਣ ਬੱਚਿਆਂ ਦੇ ਪੇਪਰ ਚੱਲ ਰਹੇ ਆ, ਇੱਕ ਤੇ ਬੱਚਿਆਂ ਨੂੰ ਘਰ ਨਹੀਂ ਬਹਾਇਆ ਜਾ ਸਕਦਾ, ਤਾਂ ਦੂਸਰਾ ਇਹ ਆ ਕਿ ਜੇ ਸਕੂਲੇ ਜਾਂਦੇ ਆ ਬੱਚੇ ਤੇ ਉਹਨਾਂ ਦਾ ਫਿਕਰ ਬਹੁਤ ਕਰਦੀਆਂ ਮਾਵਾਂ, ਕਿਉਂਕਿ ਪੈਨਿਕ ਬਹੁਤ ਜ਼ਿਆਦਾ ਕ੍ਰੀਏਟ ਹੋਇਆ ਪਿਆ। ਤੇ ਤੀਜੀ ਚੀਜ਼ ਜਿਹੜੀ ਆ ਇਸ ਵੇਲੇ ਜੇ ਆਪਾਂ ਦੇਖੀਏ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੀਡੀਆ ਜਿਹੜਾ ਉਹ ਹਊਆ ਜ਼ਿਆਦਾ ਦਿਖਾ ਰਿਹਾ, ਭੈ ਜ਼ਿਆਦਾ ਦਿਖਾ ਰਿਹਾ, ਜਦ ਕਿ ਸੱਚਾਈ ਕੀ ਹੈ, ਹਕੀਕਤ ਕੀ ਆ। ਅਸੀਂ ਜ਼ਰੂਰ ਆਪਣੇ ਲਿਸਨਰਸ ਨੂੰ ਦੱਸਣਾ ਚਾਹਾਂਗੇ ਕਿ ਹੁਣ ਤੱਕ 118 ਦੇਸ਼ਾਂ ਦੇ ਵਿੱਚ ਜਿਹੜੀ ਅੱਜ ਤੱਕ ਆਪਾਂ ਅੰਕੜੇ ਦੀ ਗੱਲ ਕਰੀਏ ਤਾਂ ਜਿਹੜੀ ਪੁਸ਼ਟੀ ਹੋਈ ਹੈ ਉਹ 1,27,000 ਮਰੀਜ਼ ਦੀ ਹੋਈ ਹੈ। ਤਾਂ ਉਹਦੇ ਵਿੱਚ ਡੈਥ ਅੰਕੜਾ ਕੀ ਹੈ, ਮੌਤ ਦਾ ਅੰਕੜਾ ਕੀ ਹੈ, ਉਹ ਹੈਗਾ 5,000। ਰਿਕਵਰ ਮਰੀਜ਼ਾਂ ਦੀ ਜਿਹੜੀ ਗਿਣਤੀ ਹੈ ਉਹ ਹੁਣ ਤੱਕ 62,000 ਹੈ ਜੀ। ਇਹ ਵੇਖਣ ਵਾਲੀ ਗੱਲ ਹੈ ਕਿ ਜਿਨ੍ਹਾਂ ਨੇ ਰਿਕਵਰੀ ਹਾਸਲ ਕਰ ਲਈ, ਮਤਲਬ ਬਿਮਾਰੀ ਤੇ ਜਿੱਤ ਪ੍ਰਾਪਤ ਕੀਤੀ ਹੈ। ਹੁਣ ਮੀਡੀਆ ਇਸ ਚੀਜ਼ ਨੂੰ ਦੱਸ ਨਹੀਂ ਰਿਹਾ ਤੇ ਜਿਹੜੇ ਦੂਸਰੇ ਆ ਉਹ ਰਿਕਵਰੀ ਦੀ ਪ੍ਰਕਿਰਿਆ ਵਿੱਚ ਆ। ਹੁਣ ਇਹ ਚੀਜ਼ ਜਿਹੜੀ ਦੱਸਣ ਦੀ ਥਾਂ ਤੇ ਕਿ ਭਾਈ ਜੇ ਤੁਸੀਂ ਸਿਹਤਮੰਦ ਹੋ, ਤੁਹਾਡੀ ਇੱਛਾ ਸ਼ਕਤੀ ਬਹੁਤ ਹਾਈ ਲੈਵਲ ਦੀ ਹੈ, ਤੁਸੀਂ ਘਬਰਾ ਨਹੀਂ ਰਹੇ। ਜਿੱਦਾਂ ਇੱਕ ਮੈਂ ਸਪੇਨ ਦੇ ਡਾਕਟਰ ਦੀ ਦੇਖ ਰਿਹਾ ਸੀਗਾ, ਲਗਾਤਾਰ ਨੂੰ ਫੋਲੋ ਵੀ ਕਰ ਰਿਹਾ ਸੀਗਾ, ਉਹ ਟਵਿੱਟਰ ਤੇ ਬਿਮਾਰ ਨੇ ਖੁਦ ਟਵਿੱਟਰ ਤੇ ਆਪਣੀ ਹਰੇਕ ਜਾਣਕਾਰੀ ਸ਼ੇਅਰ ਕਰ ਰਹੇ ਕਿ ਮੇਰੇ ਫੇਫੜਿਆਂ ਦੀ ਹਾਲਤ ਕੀ ਹੈ, ਮੈਂ ਕਿਸ ਤਰ੍ਹਾਂ ਫੀਲ ਕਰ ਰਿਹਾ। ਮਤਲਬ ਦੂਸਰੇ ਲੋਕ ਨੂੰ ਸਲੂਟ ਕਰ ਰਹੇ ਸਨ ਕਿ ਹਾਂ ਭਾਈ ਵਾਕਿਆ ਬਹੁਤ ਵਧੀਆ ਗੱਲ, ਨਾਲ ਉਹ ਦੱਸ ਵੀ ਰਿਹਾ ਸੀਗਾ ਕਿ ਕਿਸ ਤਰ੍ਹਾਂ ਇਹਦੇ ਤੋਂ ਬਚਿਆ ਜਾ ਸਕਦਾ। ਤਾਂ ਕਹਿਣ ਦਾ ਮਤਲਬ ਹੈ ਕਿ ਠੀਕ ਆ, ਤੁਸੀਂ ਇਹ ਜ਼ਰੂਰ ਕਹੋ ਕਿ ਭਾਈ ਪਰਹੇਜ਼ ਕਰੋ, ਤੁਸੀਂ ਇਹ ਜ਼ਰੂਰ ਕਹੋ ਕਿ ਹਾਂ ਭਾਈ ਇਸ ਬਿਮਾਰੀ ਦਾ ਬਹੁਤ ਬੁਰਾ ਨਤੀਜਾ ਹੋ ਸਕਦਾ, ਪਰ ਦੂਸਰੇ ਪਾਸੇ ਇਹ ਵੀ ਦੱਸੋ ਨਾ ਕਿ ਇਸ ਬਿਮਾਰੀ ਤੇ ਜਿੱਤ ਵੀ ਪ੍ਰਾਪਤ ਕਰ ਰਹੇ ਆ ਲੋਕ। ਚੀਨ ਦੇ ਵਿੱਚ ਇੱਕ 103 ਸਾਲ ਦੀ ਬੇਬੇ ਨੇ ਜਿੱਤ ਪ੍ਰਾਪਤ ਕੀਤੀ ਹੈ ਬਿਮਾਰੀ ਤੇ। ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹਨੂੰ ਇਹ ਹੋ ਗਿਆ ਕਰੋਨਾ ਵਾਇਰਸ ਦੀ ਪੁਸ਼ਟੀ ਹੋ ਗਈ ਉਹ ਤਾਂ ਗਿਆ। ਤੇ ਜੇ ਇਸ ਤਰ੍ਹਾਂ ਕਰੋਗੇ ਤੇ ਫਿਰ ਤੇ ਬੜੀ ਇੱਕ ਤਰ੍ਹਾਂ ਨਾਲ ਕਹੀਏ ਕਿ ਮਾਰ ਫੈਲ ਜਾਣੀ ਆ ਪੰਜਾਬ ਦੇ ਵਿੱਚ ਤੇ ਖਾਸ ਤੌਰ ਤੇ, ਕਿਉਂਕਿ ਸਾਡਾ ਇੱਥੇ ਦਾ ਜਿਹੜਾ ਮੌਸਮ ਹੈ ਨਾ, ਜੇ ਤੁਸੀਂ ਦੇਖੋ ਕਿ ਮੌਸਮ ਦਾ ਐਕਸਪੋਜ਼ਰ ਜਿੱਦਾਂ ਬਦਲਦਾ ਰਹਿੰਦਾ, ਸਾਡੇ ਇੱਥੇ ਖੰਘ ਜ਼ੁਕਾਮ ਤੇ ਆਮ ਹੋਇਆ ਰਹਿੰਦਾ। ਜੇ ਆਪਾਂ ਲਹਿੰਦੇ ਚੜ੍ਹਦੇ ਪੰਜਾਬ ਦੀ ਗੱਲ ਕਰੀਏ, ਖੰਘ ਜ਼ੁਕਾਮ ਤੇ ਆਮ ਹੁੰਦਾ ਜਦੋਂ ਮਾੜੀ ਜੀ ਹਵਾ ਸਰਦ ਚੱਲਦੀ ਆ ਥੋੜੀ ਜਿਹੀ ਗਰਮੀ ਦੇ ਵਿੱਚ, ਤੇ ਬਹੁਤ ਸਾਰੇ ਜਿਹੜੇ ਲੋਕ ਹੈ ਜਿਨ੍ਹਾਂ ਨੂੰ ਛੋਟੇ ਹੁੰਦਿਆਂ ਨੂੰ ਨਮੂਨੀਆ ਵਗੈਰਾ ਹੋਇਆ ਹੁੰਦਾ, ਨਾਲ ਦੀ ਨਾਲ ਉਹਨਾਂ ਨੂੰ ਨਜ਼ਲਾ ਜ਼ੁਕਾਮ ਹੋ ਜਾਂਦਾ, ਖੰਘ ਲੱਗ ਜਾਂਦੀ ਆ, ਰੇਸ਼ਾ ਜੰਮ ਜਾਂਦਾ, ਤੇ ਕਈ ਵਾਰ ਸਾਹ ਲੈਣ 'ਚ ਵੀ ਦਿੱਕਤ ਆਉਂਦੀ ਹੈ। ਪ੍ਰੋਬਲਮ ਹੈਗੀਆਂ ਨੇ ਸਾਡੇ ਆਮ। ਤੇ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਲੋਕ ਤੇ ਘਾਬਰ ਜਾਣਗੇ, ਲੋਕ ਤੇ ਫਿਰ ਦਵਾਈ ਲੈਣ ਤੱਕ ਨਹੀਂ ਜਾਣਗੇ ਡਾਕਟਰਾਂ ਦੇ ਕੋਲ ਕਿ ਯਾਰ ਜੇ ਕਿਤੇ ਡਾਕਟਰ ਨੇ ਉੱਥੇ ਹਸਪਤਾਲ ਵਾਲਿਆਂ ਨੂੰ ਬੁਲਾ ਲਿਆ ਮੈਨੂੰ ਪੁਲਿਸ ਫੜ ਕੇ ਲੈ ਜਾਊਗੀ। ਸੋ ਇਹ ਚੀਜ਼ ਜਿਹੜੀ ਆ ਮੀਡੀਆ ਨੂੰ ਵੇਖ ਕੇ ਚੱਲਣ ਦੀ ਜ਼ਰੂਰਤ ਆ ਕਿ ਐਸਾ ਨਹੀਂ ਹੈ ਕਿ ਜੇ ਕੋਈ ਬੰਦੇ ਨੂੰ ਚਲੋ ਖੁਦਾ ਨਾ ਖਾਸਤਾ ਜੇ ਕਿਸੇ ਨੂੰ ਹੋ ਗਿਆ ਤੇ ਉਹ ਬੰਦਾ ਬਸ ਗਿਆ। ਇਹ ਚੀਜ਼ ਜਿਹੜੀ ਆ ਉਹ ਸਮਝਾਉਣ ਦੀ ਜ਼ਰੂਰਤ ਹੈ ਲੋਕਾਂ ਨੂੰ। ਖੈਰ ਦੁਆ ਕਰ ਸਕਦੇ ਹਾਂ, ਉਹ ਵੈਸੇ ਕਹਿੰਦੇ ਹੁੰਦੇ ਦੁਆएं मिल जाएं ये काफी है, दवाएं तो कीमत अदा करने पे मिल ही जाती हैं। ਸੋ ਹੁਣ ਦੁਆਵਾਂ ਤੇ ਕਰਨ ਦੀ ਜ਼ਰੂਰਤ ਆ, ਪਰ ਨਾਲ ਇਹ ਵੀ ਦੁਆ ਕਰਨ ਦੀ ਜ਼ਰੂਰਤ ਹੈ ਕਿ ਦਵਾਵਾਂ ਜਲਦੀ ਬਣ ਜਾਣ। ਜੀ ਬਿਲਕੁਲ। ਇਹ ਆ ਵੀ ਹਾਂਜੀ ਇਹ ਬਿਲਕੁਲ ਸਹੀ ਗੱਲ ਆ ਵੀ ਜਿਹੜੇ ਲੋਕ ਪੀੜਤ ਹੋਏ ਆ ਉਹ ਇਸ ਦੇ ਵਿੱਚ ਉੱਭਰ ਕੇ ਬਾਹਰ ਵੀ ਆਏ ਆ, ਪਰ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਜਾਣ ਬੁੱਝ ਕੇ ਇਸ ਨੂੰ ਸਹੇੜਨਾ ਵੀ ਆ। ਪ੍ਰੀਕੌਸ਼ਨ ਜਿਹੜੇ ਆਪਾਂ ਜ਼ਰੂਰ ਲੈਣੇ, ਬਚਾਅ 'ਚ ਹੀ ਬਚਾਅ ਜਿਹੜਾ ਆ ਉਹ ਇਹ ਰੱਖਿਆ। ਤਾਂ ਹੀ ਜਿਹੜੇ ਤਕਰੀਬਨ ਸਾਰੇ ਪਾਸੇ ਸਾਰੇ ਮੁਲਕਾਂ ਦੇ ਵਿੱਚ ਟਰੈਵਲ ਵੀ ਬੰਦ ਕਰ ਰਹੇ ਆ, ਐਮਰਜੈਂਸੀਆਂ ਘੋਸ਼ਿਤ ਕਰ ਰਹੇ ਆ, ਗੈਦਰਿੰਗ ਦੇ ਉੱਤੇ ਜ਼ਿਆਦਾ ਲੋਕਾਂ ਦੀ ਦੇ ਉੱਤੇ ਰੋਕਾਂ ਲਾਈਆਂ ਜਾ ਰਹੀਆਂ ਵੀ ਜਸਟ ਇਨ ਕੇਸ, ਕਿਉਂਕਿ ਬਾਅਦ ਦੇ ਵਿੱਚ ਮੈਡੀਕਲ ਸਿਸਟਮ ਇੰਨੇ ਜ਼ਿਆਦਾ ਲੋਕਾਂ ਦੇ ਲਈ ਇਕੱਠੇ ਬਿਮਾਰ ਹੋਣ ਦੇ ਲਈ ਵੀ ਜਿਹੜਾ ਉਹ ਨਹੀਂ ਬਣਿਆ ਹੁੰਦਾ, ਉਦੋਂ ਫਿਰ ਉੱਥੇ ਕੋਲੈਪਸ ਕਰ ਜਾਂਦੇ ਨੇ। ਅਤੇ ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਨਿਊਯਾਰਕ ਟਾਈਮਸ ਦੇ ਵਿੱਚ ਲੇਖ ਆਇਆ ਇੱਕ, ਤੇ ਉਸ ਲੇਖ ਦੀ IPS ਯੂਨੀਅਨ ਦੇ ਵੱਲੋਂ ਨਿੰਦਾ ਆ। ਹੁਣ ਕਿਹਦੀ ਇਹ ਜ਼ੁਬਾਨ ਫੜਨਗੇ
ਕਿਉਂਕਿ ਗੱਲਾਂ ਤੇ ਜਿਹੜੀਆਂ ਬਹੁਤ ਗਾਂਹ ਤੱਕ ਚਲੇ ਗਈਆਂ। ਤਾਂ ਨਿਊਯਾਰਕ ਟਾਈਮਜ਼ ਨੇ ਹਾਲ ਦੇ ਵਿੱਚ ਇੱਕ ਲੇਖ ਲਿਖਿਆ ਸੀਗਾ, ਤਾਂ ਕਾਫੀ ਕੁਛ ਉਹਨਾਂ ਨੇ ਲਿਖਿਆ, ਪਰ ਜੇ ਆਪਾਂ ਵੇਖੀਏ ਤਾਂ ਤੱਤ ਸਾਰੇ ਹੋਏ ਸੀਗਾ ਕਿ ਮੁਸਲਮਾਨ ਦੇ ਖਿਲਾਫ, ਮਤਲਬ ਕਿ ਜਿਹੜੇ ਮੁਸਲਮਾਨ ਆ ਉਹਨਾਂ ਦੇ ਖਿਲਾਫ ਬੜੇ ਸਖਤ ਕਦਮ ਚੁੱਕੇ ਗਏ ਆ, ਪਰ ਜਾਨੀ ਉਹਨਾਂ ਨੂੰ ਨਿਸ਼ਾਨਾ ਵੀ ਬਣਾਇਆ ਗਿਆ, ਪਰ ਜਿਹੜੇ ਨਿਸ਼ਾਨਾ ਬਣਾਉਣ ਵਾਲੇ ਸਨ ਉਹਨਾਂ ਤੇ ਕੋਈ ਤਤਪਰਤਾ ਨਹੀਂ ਦਿਖਾਈ ਗਈ। ਤਾਂ ਇਹ ਥੋੜਾ ਜਿਹਾ ਤੱਤਸਾਰ ਸੀਗਾ, ਕਿਉਂਕਿ ਤੁਹਾਨੂੰ ਪਤਾ ਹੀ ਹੈ ਅੰਗਰੇਜ਼ੀ 'ਚ ਥੋੜਾ ਜਿਹਾ ਹੱਥ ਤੰਗਿਆ। ਤਾਂ ਤੱਤ ਸਾਰੇ ਇਸ ਕਹਾਣੀ ਦਾ ਇਹ ਹੋਈ ਆ ਕਿ ਉਹਨਾਂ ਨੇ ਜੋ ਕੁਛ ਉੱਥੇ ਦਿੱਲੀ ਦੇ ਵਿੱਚ ਵਾਪਰਿਆ, ਮਤਲਬ ਕਿ ਮੁਸਲਮਾਨਾਂ ਦੇ ਨਾਲ ਜਿਸ ਤਰ੍ਹਾਂ ਦਾ ਉੱਥੇ ਇੱਕ ਖੂਨੀ ਵਤੀਰਾ ਅਖਤਿਆਰ ਕੀਤਾ ਗਿਆ ਭੀੜ ਵੱਲੋਂ, ਜਨੂਨੀ ਭੀੜ ਵੱਲੋਂ, ਉਸ ਤੋਂ ਬਾਅਦ ਫਿਰ ਜੋ ਜਾਂਚ ਪੜਤਾਲ ਦੇ ਨਾਂ ਤੇ ਚੱਲਦਾ ਪਿਆ, ਕਿਉਂਕਿ ਹਾਲੇ ਵੀ ਦੱਸਦੇ ਆ, ਅੱਜ ਇੰਡੀਆ ਦੇ ਇੱਕ ਮੀਡੀਆ ਪੋਰਟਲ ਨੇ ਦਾਅਵਾ ਕੀਤਾ ਕਿ 500 ਮੁਸਲਮਾਨ ਹਾਲੇ ਲਾਪਤਾ ਆ, ਉਹਨਾਂ ਨੂੰ ਪੁਲਿਸ ਨੇ ਚੁੱਕਿਆ, ਜਾਂ ਕਿਤੇ ਉਹ ਰਾਹਤ ਕੈਂਪਾਂ 'ਚ ਨੇ, ਜਾਂ ਉਹਨਾਂ ਨੂੰ ਜਿਵੇਂ ਮਾਰ ਦਿੱਤਾ ਗਿਆ ਕਹਿ ਸਕਦੇ ਆਪਾਂ ਜੀ, ਕਿ ਚਲੋ ਇਸ ਤਰ੍ਹਾਂ ਦਾ ਕੋਈ ਭਰਮ ਹੈ ਜਿਹੜਾ ਉਹ ਗਲਤ ਹੀ ਨਿਕਲੇ, ਤੇ ਮਤਲਬ ਕਿ ਕੁਛ ਵੀ ਹੋ ਸਕਦਾ। 500 ਬੰਦਾ ਜਿਹੜਾ ਉਹ ਲਾਪਤਾ ਹੈ, ਬਹੁਤ ਵੱਡੀ ਗਿਣਤੀ ਹੈ। ਸੋ ਮੈਂ ਪੁਸ਼ਟੀ ਨਹੀਂ ਕਰਦਾ ਆਪਣੇ ਤੌਰ ਤੇ, ਪਰ ਉਹ ਬਹੁਤ ਇੱਕ ਤਰ੍ਹਾਂ ਨਾਲ ਕਹੀਏ ਪ੍ਰਤਿਸ਼ਠਿਤ ਇੱਕ ਮੈਗਜ਼ੀਨ ਹੈ ਜਿਹਨੇ ਦਾਅਵਾ ਕੀਤਾ। ਤਾਂ ਖੈਰ ਜੋ ਵੀ ਹੈ, ਇਸ ਵੇਲੇ ਨਿਊਯਾਰਕ ਟਾਈਮਜ਼ ਦੇ ਲੇਖ ਦੇ ਵਿਰੁੱਧ ਜੋ IPS ਐਸੋਸੀਏਸ਼ਨ ਆ ਉਹਨਾਂ ਨੇ ਕਿਹਾ ਕਿ ਹਾਂ ਭਾਈ ਇਹ ਬਿਲਕੁਲ ਝੂਠ ਆ। ਜਿੱਦਾਂ ਤੁਹਾਨੂੰ ਪਤਾ ਹੀ ਰਟਿਆ ਰਟਿਆ ਕਹਿ ਸਕਦੇ ਕਿ ਅਮਿਤ ਸ਼ਾਹ ਦਾ ਬਿਆਨ ਹੀ ਉਹਨਾਂ ਨੇ ਕਾਪੀ ਪੇਸਟ ਕਰ ਦਿੱਤਾ ਕਿ ਦਿੱਲੀ ਪੁਲਿਸ ਨੇ ਬੜੀ ਤਨਦੇਹੀ ਨਾਲ ਡਿਊਟੀ ਨਿਭਾਈ ਆ, 2 ਬੰਦੇ ਮਰ ਗਏ, ਸਾਰਾ ਕੁਛ ਮਤਲਬ ਕਿ ਦਿੱਲੀ ਪੁਲਿਸ ਦੇ ਪੱਖ ਦੇ ਵਿੱਚ ਉਹਨਾਂ ਨੇ ਕਿਹਾ। ਤਾਂ ਇਹ ਐਸੋਸੀਏਸ਼ਨ ਚਲੋ ਠੀਕ ਆ, ਆਪਣੀ ਪੁਲਿਸ ਦਾ ਪੱਖ ਪੂਰਦੀ ਪਈ ਆ, ਮਾੜੀ ਗੱਲ ਨਹੀਂ ਹੈ, ਪੱਖ ਪੂਰਨਾ ਚਾਹੀਦਾ, ਚਲੋ ਕੋਈ ਗੱਲ ਨਹੀਂ ਹੈ, ਕੋਈ ਤੇ ਸਫਾਈ ਦੇ ਰਿਹਾ। ਪਰ ਗੱਲ ਇਹ ਆ ਕਿ ਜਿਸ ਦਿਨ ਉੱਥੇ ਦਿੱਲੀ ਪੁਲਿਸ ਅੱਧ ਹੋਏ ਬੰਦਿਆਂ ਨੂੰ ਕੁੱਟ ਕੇ ਰਾਸ਼ਟਰ ਗੀਤ ਗਾਉਣ ਲਈ ਕਹਿ ਰਹੀ ਸੀਗੀ, ਉਧਰ ਵੀ ਇਸ ਐਸੋਸੀਏਸ਼ਨ ਨੂੰ ਬੋਲਣਾ ਚਾਹੀਦਾ ਸੀਗਾ ਕਿ ਪੁਲਿਸ ਦੀ ਪੇਸ਼ੇਵਾਰਤਾ ਨਹੀਂ ਹੈ। ਭਾਈ ਸਾਹਿਬ, ਜਿਸ ਦਿਨ ਦਿੱਲੀ ਪੁਲਿਸ ਦੇ ਜਵਾਨ ਭੀੜਾਂ ਦੀ ਅਗਵਾਈ ਕਰ ਰਹੇ ਸਨ, ਪੱਥਰ ਸੁੱਟ ਰਹੇ ਸਨ, ਇਹਨਾਂ IPS ਨੂੰ ਬੋਲਣਾ ਚਾਹੀਦਾ ਸੀਗਾ ਕਿ ਪੁਲਿਸ ਵਾਲਿਆਂ ਦਾ ਵੀਰੇ ਇਹ ਕੰਮ ਨਹੀਂ ਹੁੰਦਾ। ਪੁਲਿਸ ਵਾਲਿਆਂ ਦਾ ਕੰਮ ਹੁੰਦਾ ਭੀੜ ਨੂੰ ਸਮਝਾਉਣਾ ਜਾਂ ਭੀੜ ਨੂੰ ਤਿੱਤਰ ਬਿੱਤਰ ਕਰਨਾ, ਭੀੜ ਦੇ ਨਾਲ ਭੀੜ ਹੋ ਜਾਣਾ, ਇਹ ਪੁਲਿਸ ਦਾ ਕੰਮ ਨਹੀਂ। ਤੇ ਪੁਲਿਸ ਦੇ ਮਹਿਕਮੇ ਤੇ ਭੀੜ ਪਾਉਣ ਵਾਲੀ ਗੱਲ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਆ ਕਿ ਦਿੱਲੀ ਪੁਲਿਸ ਵਾਲੇ ਤੇ ਉੱਥੇ ਪੱਥਰਾਂ ਦਾ ਖੁਦ ਇੰਤਜ਼ਾਮ ਕਰਦੇ ਰਹੇ। ਇਹ ਪੁਲਿਸ ਦੀ ਪੇਸ਼ੇਵਰਤਾ ਨਹੀਂ ਹੈ। ਪੁਲਿਸ ਉੱਥੇ ਕਈ ਘੰਟੇ ਦਿਖਿਓ ਹੀ ਨਹੀਂ, ਪੁਲਿਸ ਨੂੰ ਕਾਲਾਂ ਕਰਦੇ ਰਹੇ। ਤਾਂ IPS ਐਸੋਸੀਏਸ਼ਨ ਨੂੰ ਜਵਾਬ ਦੇਣ ਦੀ ਥਾਂ ਤੇ ਇਹਨਾਂ ਤੋਂ ਜਵਾਬ ਲੈਣਾ ਵੀ ਚਾਹੀਦਾ ਦਿੱਲੀ ਪੁਲਿਸ ਤੋਂ ਕਿ ਭਾਈ ਤੁਸੀਂ ਕਿਸ ਤਰ੍ਹਾਂ ਦੀ ਪ੍ਰੋਫੈਸ਼ਨਲ ਇੱਕ ਅਪਰੋਚ ਦਿਖਾ ਰਹੇ ਸੀਗੇ ਉੱਥੇ ਕਿ ਇੱਕ ਮੈਂਬਰ ਪਾਰਲੀਮੈਂਟ ਤੁਹਾਨੂੰ ਕਾਲ ਕਰ ਰਿਹਾ ਤੇ ਤੁਸੀਂ ਉਹਨੂੰ ਰਿਸਪੌਂਡ ਨਹੀਂ ਕਰ ਰਹੇ। ਤਾਂ IPS ਐਸੋਸੀਏਸ਼ਨ ਨੂੰ ਸੱਚ ਨੂੰ ਥੋੜਾ ਜਿਹਾ ਨਾ ਸਵੀਕਾਰ ਕਰਨਾ ਚਾਹੀਦਾ। ਵੈਸੇ ਕਹਿੰਦੇ ਹੁੰਦੇ ਪੰਜਾਬੀ 'ਚ ਕਹਾਵਤ ਆ, ਝੂਠ ਚਾਹੇ ਭੇਸ ਤੇ ਸੱਚ ਕਹੇ ਮੈਂ ਨੰਗਾ ਚੰਗਾ। ਤਾਂ ਤੁਹਾਨੂੰ ਇਸ ਸੱਚ ਨੂੰ ਸਵੀਕਾਰ ਕਰਨਾ ਚਾਹੀਦਾ ਕਿ ਕਿਤੇ ਨਾ ਕਿਤੇ ਤੁਹਾਡੀ ਪੁਲਿਸ ਦੇ ਵਿੱਚ ਜ਼ਰੂਰ ਢਿਲਮਟਤਾ ਸੀਗੀ। ਉਹ ਕਿਉਂ ਸੀਗੀ? ਸਾਜ਼ਿਸ਼ਨ ਸੀਗੀ ਜਾਂ ਕੁਛ ਇੰਤਜ਼ਾਮ ਹੀ ਇਸ ਤਰ੍ਹਾਂ ਦੇ ਉਹ ਨਹੀਂ ਕਰ ਸਕੇ, ਉਹ ਜਾਂਚ ਪੜਤਾਲ ਦਾ ਵਿਸ਼ਾ। ਪਰ ਇਹ ਨਹੀਂ ਹੈ ਕਿ ਤੁਸੀਂ ਹੁਣ ਆਪਣੇ ਭਾਂਡੇ ਨੂੰ ਸਵਾਈ ਜਾਵੋ, ਕਿਉਂਕਿ ਤੁਹਾਡੇ ਭਾਂਡੇ ਦੇ ਵਿੱਚ ਵੀ ਜ਼ਰੂਰ ਸ਼ੇਕ ਸੀਗਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ MP ਨੂੰ ਸਥਾਨਕ ਵਿਕਾਸ ਦੇ ਲਈ ਮਿਲਣ ਲਈ ਰਕਮ 3 ਗੁਣਾ ਵੱਧ ਕੇ ਹੋ ਸਕਦੀ ਹੈ 15 ਕਰੋੜ। ਹਾਂ ਬਿਲਕੁਲ, ਸੰਸਦੀ ਕਮੇਟੀ ਨੇ ਇਸ ਚੀਜ਼ ਦੀ ਸਿਫਾਰਿਸ਼ ਕੀਤੀ ਹੈ ਕਿ ਜੋ MP ਮਿਲਦਾ 5 ਕਰੋੜ ਉਹ ਵਧਾ ਕੇ 15 ਕਰੋੜ ਕਰ ਦਿੱਤਾ ਜਾਵੇ, ਜਿਸ ਤਰ੍ਹਾਂ ਤੁਸੀਂ ਕਿਹਾ ਕਿ 3 ਗੁਣਾ। ਤਾਂ ਜੋ ਮਿਲਦਾ ਉਹਨੂੰ ਸੰਸਦੀ ਖੇਤਰ ਦਾ ਵਿਕਾਸ ਦਾ ਇੱਕ ਹੁੰਦਾ ਹੀ ਆ, ਫਿਕਰ ਹੁੰਦਾ ਹਰੇਕ ਮੈਂਬਰ ਪਾਰਲੀਮੈਂਟ ਉਹਦੀ ਜ਼ਿੰਮੇਵਾਰੀ ਵੀ ਹੁੰਦੀ ਆ। ਤਾਂ ਉਹ ਸਾਲ ਦਾ ਜਿਹੜਾ 5 ਕਰੋੜ ਰੁਪਈਆ ਮਿਲਦਾ, ਹੁਣ ਉਹਨਾਂ ਨੂੰ ਜੇ ਮੰਨ ਲਓ ਇਹ ਸਿਫਾਰਿਸ਼ ਜਿਹੜੀ ਆ ਪ੍ਰਵਾਨ ਕਰ ਲਈ ਜਾਂਦੀ ਆ ਤਾਂ ਫਿਰ ਉਹਨਾਂ ਨੂੰ ਮਿਲੇਗਾ ਵੱਧ ਕੇ 15 ਕਰੋੜ ਰੁਪਈਆ। ਤਾਂ ਇਹ ਮੇਰੇ ਖਿਆਲ ਦੇ ਨਾਲ ਵਧਾਉਣਾ ਵੀ ਚਾਹੀਦਾ ਸੀਗਾ, ਕਿਉਂਕਿ ਤੁਸੀਂ ਵੇਖਿਆ ਹੋਣਾ ਹੁਣ ਜਿਸ ਤਰ੍ਹਾਂ ਆਪਾਂ ਲਾ ਲਈਏ ਫਿਰੋਜ਼ਪੁਰ ਆ ਜਾਂ ਲੁਧਿਆਣਾ ਆ ਜਾਂ ਹੋਰ ਇਸ ਤਰ੍ਹਾਂ ਦੇ ਵੱਡੇ ਸੰਸਦੀ ਖੇਤਰ ਆ ਜਿਹੜੇ, ਉਹ ਬਹੁਤ ਥੋੜਾ ਰੁਪਈਆ ਆਉਂਦਾ ਜੇ 5 ਕਰੋੜ ਆਪਾਂ ਵੇਖੀਏ। ਸੰਗਰੂਰ ਵੀ ਇੱਕ ਬਹੁਤ ਵੱਡਾ ਹਲਕਾ ਹੈ, ਵੈਸੇ ਸੰਗਰੂਰ ਅੱਜ ਕੱਲ੍ਹ ਜ਼ਿਆਦਾ ਮਸ਼ਹੂਰ ਹੋਇਆ ਪਿਆ ਕਿਉਂਕਿ ਉੱਥੋਂ ਦਾ ਮੈਂਬਰ ਪਾਰਲੀਮੈਂਟ ਬਹੁਤ ਧੂੜਾ ਪੱਟੀ ਜਾਂਦਾ। ਤਾਂ ਕਹਿਣ ਦਾ ਭਾਵ ਇਹੋ ਆ ਕਿ ਇਹ ਰਕਮ ਜਿਹੜੀ ਆ ਵਾਕਿਆ ਇੰਨੀ ਕੁ ਹੋਣੀ ਚਾਹੀਦੀ ਆ ਕਿ ਘੱਟੋ ਘੱਟ ਹਰੇਕ ਪਿੰਡ ਦੇ ਵਿੱਚ MP ਥੋੜਾ ਬਹੁਤਾ ਦੇ ਸਕੇ।
ਮਤਲਬ ਕਿ ਕਿਤੇ ਲਾਇਬ੍ਰੇਰੀ ਦਾ ਕੰਮ ਚੱਲ ਰਿਹਾ, ਮੁੰਡੇ ਚਲੇ ਗਏ MP ਦੇ ਕੋਲ, ਤਾਂ ਉਹਦੇ ਕੋਲ ਦੇਣ ਵਾਸਤੇ ਕੋਈ 25, 30, 50,000 ਰੁਪਈਆ ਹੋਣਾ ਚਾਹੀਦਾ, ਹਰੇਕ ਪਿੰਡ ਦੇ ਵਾਸਤੇ ਥੋੜਾ ਬਹੁਤਾ ਕਰ ਸਕੇ। ਆ ਜਿਹੜਾ 3 ਕਰੋੜ ਰੁਪਈਆ ਮੇਰੇ ਖਿਆਲ ਨਾਲ ਬਹੁਤ ਥੋੜਾ ਅੱਜ ਦੇ ਦੌਰ ਦੇ ਵਿੱਚ, ਤੇ ਜੇ ਵਧਾ ਕੇ ਕਰਦੇ ਆ ਤਾਂ ਚੰਗੀ ਚੀਜ਼ ਆ ਕਿ ਇਹ ਅੱਛੀ ਖਾਸੀ ਰਕਮ ਹੋ ਜਾਏਗੀ। ਪਰ ਇੱਕ ਚੀਜ਼ ਹੋਰ ਵੀ ਕਰਨੀ ਚਾਹੀਦੀ ਹੈ ਇਹਨਾਂ ਨੂੰ, ਚਲੋ ਰਕਮ ਵਧਾ ਦੇਣ, ਭਾਵੇਂ 15 ਛੱਡ ਕੇ 25 ਕਰੋੜ ਵੀ ਦੇ ਦੇਣ, ਕਿਉਂਕਿ ਥੋੜਾ ਜਿਹਾ ਹਿਸਾਬ ਤੁਹਾਨੂੰ ਪਤਾ ਹੀ ਹੈ ਦੂਜੇ ਹੱਥਾਂ 'ਚ ਵੀ ਚਲੇ ਜਾਣਾ ਹੁੰਦਾ, ਥੱਲੇ ਤਾਂ ਉਹਨਾਂ ਕੀ ਆਉਂਦਾ। ਤੇ ਇਹਨਾਂ ਨੂੰ ਥੋੜਾ ਜਿਹਾ ਇਸ ਪਾਸਿਓਂ ਵੀ ਕਿਤੇ ਨਾ ਕਿਤੇ ਕੁੰਡੇ 'ਚ ਲੈਣਾ ਚਾਹੀਦਾ ਕਿ ਭਾਈ ਜਿਹੜੇ MP ਆਪਣੇ ਫੰਡਾਂ ਦੀ ਵਰਤੋਂ ਹੀ ਨਹੀਂ ਕਰਦੇ। ਬਹੁਤ ਸਾਰੇ ਤੁਸੀਂ ਦੇਖਿਆ ਹੋਏਗਾ ਜਦੋਂ ਲੋਕ ਸਭਾ ਦਾ ਇਲੈਕਸ਼ਨ ਹੋਣਾ ਸੀਗਾ, ਸਾਰਿਆਂ ਦੀ ਰਿਪੋਰਟ ਕਾਰਡ ਯਾਨੀ ਆ ਰਹੀ ਸੀਗੇ ਸਾਹਮਣੇ, ਸਾਰਾ ਰਿਪੋਰਟ ਕਾਰਡ ਉਹਨਾਂ ਦਾ ਆ ਰਿਹਾ ਸੀਗਾ। ਤਾਂ ਜਿਹੜੀ ਰਿਪੋਰਟ ਆ ਰਹੀ ਸੀ ਉਹਦੇ ਵਿੱਚ ਕੁਛ ਮੈਂਬਰ ਪਾਰਲੀਮੈਂਟ ਇਸ ਤਰ੍ਹਾਂ ਦੇ ਸਨ ਕਿ ਜਿਨ੍ਹਾਂ ਦੇ ਫੰਡ ਜਿਹੜੇ ਸੀਗੇ, ਜਿਹਨੂੰ ਆਪਾਂ MP ਕਹਿ ਦਿੰਦੇ ਹਾਂ, ਉਹ ਅਣਵਰਤੇ ਰਹੇ ਆ। ਬਹੁਤ ਵੱਡੀ ਰਕਮ ਰਣਜੀਤ ਸਿੰਘ ਬ੍ਰਹਮਪੁਰਾ ਜਿੱਦਾਂ ਸੀਗੇ, ਇਹਨਾਂ ਨੇ ਆਪਣਾ ਕਾਫੀ ਜ਼ਿਆਦਾ ਫੰਡ ਵਰਤਿਆ। ਪਰ ਜਿਹੜੇ ਸੁਨੀਲ ਜਾਖੜ ਤਰੀਕੇ ਦੇ ਸੀਗੇ ਉਸ ਸਮੇਂ ਦੇ ਮੈਂਬਰ ਪਾਰਲੀਮੈਂਟ, ਬਾਅਦ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਕੀ ਹੋਇਆ, ਤਾਂ ਉਸ ਸਮੇਂ ਜਿਹੜੇ ਇਸ ਤਰ੍ਹਾਂ ਦੇ ਮੈਂਬਰ ਪਾਰਲੀਮੈਂਟ ਸੀ ਇਹਨਾਂ ਨੇ ਬਹੁਤ ਘੱਟ ਇਸਤੇਮਾਲ ਕੀਤਾ। ਤਾਂ ਕਹਿਣ ਦਾ ਮਤਲਬ ਇਹ ਹੋਇਆ ਕਿ ਜਿਹੜੇ ਇਸ ਤਰ੍ਹਾਂ ਦੇ ਮੈਂਬਰ ਪਾਰਲੀਮੈਂਟ ਆ ਉਹਨਾਂ ਵਾਸਤੇ ਵੀ ਨਿਯਮ ਬਣਾਉਣੇ ਚਾਹੀਦੇ ਆ ਕਿ ਭਾਈ ਜੋ ਤੁਹਾਨੂੰ MP ਦਾ ਪੈਸਾ ਮਿਲਿਆ ਵਾ ਉਹ ਲੋਕਾਂ ਦੀ ਭਲਾਈ ਵਾਸਤੇ ਮਿਲਿਆ, ਤੁਹਾਡੇ ਹਲਕੇ ਦੀ ਭਲਾਈ ਵਾਸਤੇ ਮਿਲਿਆ, ਉਹ ਤੁਹਾਨੂੰ ਇਸਤੇਮਾਲ ਕਰਨਾ ਹੀ ਪਊਗਾ। ਜੇ ਤੁਸੀਂ ਨਹੀਂ ਕਰ ਪਾ ਰਹੇ ਤਾਂ ਫਿਰ ਤੁਹਾਡੀ ਜਿਹੜੀ ਅਗਲੀ ਗ੍ਰਾਂਟ ਆ ਉਹਦੇ ਤੇ ਕੱਟ ਲੱਗੂਗਾ। ਇਹਨਾਂ ਦੀ ਗ੍ਰਾਂਟ ਤੇ ਕਿਉਂ, ਮੈਂ ਕਹਿੰਦਾ ਕਿ ਇਹਨਾਂ ਦੀ ਤਨਖਾਹ ਤੇ ਕੱਟ ਲਾਓ। ਸਹੀ ਗੱਲ। ਜਿਹੜਾ MP ਆਪਣੀ ਹਲਕੇ ਦੇ ਵਿੱਚ ਰਕਮ ਹੀ ਨਹੀਂ ਖਰਚ ਸਕਦਾ, ਇਹਦਾ ਮਤਲਬ ਹੈ ਕਿ ਉਹਦਾ ਰਾਬਤਾ ਹੀ ਹੈ ਨਹੀਂ ਲੋਕਾਂ ਦੇ ਨਾਲ, ਉਹਦਾ ਰਾਬਤਾ ਹੀ ਹੈ ਨਹੀਂਗਾ। ਤਾਂ ਇਹ ਸਕੰਜਾ ਜ਼ਰੂਰ ਕੱਸਣਾ ਚਾਹੀਦਾ, ਕਿਉਂਕਿ ਆਪਦੇ ਵਾਰੀ ਤਾਂ ਲੈਣ ਵਾਰੀ ਹੋ, ਜਿਵੇਂ ਲੋਕ ਕਹਿੰਦੇ ਆ ਨਾ ਕਿ ਲੈਣ ਦਾ ਸ਼ਾਹ ਦੇਣ ਦਾ ਦੀਵਾਲੀ ਆ, ਕੱਚੇ ਐਰਨ ਮਾਰ ਕੇ ਸੂਈ ਦਾ ਦਾਨ ਕਰ ਦਿੰਦੇ ਆ। ਲੋਕਾਂ ਕੋਲੋਂ ਬਹੁਤ ਲੈਂਦੇ ਆ, ਪੱਤੇ ਤਨਖਾਹਾਂ ਮੋਟੇ ਆ, ਪਰ ਜਦ ਦੇਣ ਦੀ ਵਾਰੀ ਆਉਂਦੀ ਆ ਕਿ ਗ੍ਰਾਂਟ ਵੰਡਣੀ ਹੋਵੇ ਉਦੋਂ ਝਿੱਸੀ ਵੱਟ ਲੈਂਦੇ ਆ। ਇਹ ਥੋੜਾ ਜਿਹਾ ਸਕੰਜਾ ਇਸ ਪਾਸੇ ਵੀ ਕੱਸਣ ਤਾਂ ਅੱਛਾ ਹੋਏਗਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆ, ਕਹਿੰਦੇ ਸੁੱਚਾ ਸਿੰਘ ਲੰਗਾਹ ਜਿਹੜਾ ਆ ਉਹਨੇ ਫੇਰ ਪੰਥ ਦੇ ਵਿੱਚ ਮੁੜ ਸ਼ਾਮਲ ਹੋਣ ਦੀ ਮੰਗ ਕੀਤੀ ਆ। ਚਲੋ ਪੰਥ ਉਧਰਿਆ ਪਿਆ ਸੁੱਚਾ ਸਿੰਘ ਲੰਗਾਹ ਕੋਲੋਂ, ਤੇ ਤਾਂ ਹੀ ਉਹਨੇ ਫਿਰ ਹੁਣ ਖੱਤ ਲਿਖਿਆ ਹੋਏਗਾ ਕਿ ਡਿੱਗੇ ਰੁਤਬੇ ਨੂੰ ਲਾ ਕੇ ਜੇ ਉੱਚਾ ਕਰ ਦਿਓ, ਦੇ ਕੇ ਮਾਫੀਆਂ ਆਪਦੇ ਲੰਗਾਹ ਨੂੰ ਸੁੱਚਾ ਕਰ ਦਿਓ, ਮਤਲਬ ਕਿ ਲੰਗਾਹ ਨੂੰ ਸੁੱਚਾ ਕਰ ਦਿਓ। ਤਾਂ ਖੈਰ ਇਹਨਾਂ ਨੇ ਅੱਗੇ ਵੀ ਪਹੁੰਚ ਕੀਤੀ ਆ, ਸੁੱਚਾ ਸਿੰਘ ਲੰਗਾਹ ਦੀ ਅੱਗੇ ਵੀ ਅਰਜ਼ੀ ਆਈ ਆ, ਯਾਦ ਹੋਣਾ ਤੁਹਾਨੂੰ, ਆਪਾਂ ਖਬਰ ਵੀ ਕੀਤੀ ਸੀ ਸ਼ਾਇਦ 2018 ਜਾਂ 19 ਚ ਇਹਨਾਂ ਨੇ ਪਹੁੰਚ ਕੀਤੀ ਹੋਈ ਆ। ਤਾਂ ਉਸ ਤੋਂ ਬਾਅਦ ਹੁਣ ਜਦੋਂ ਖਬਰ ਆਉਂਦੀ ਆ ਕਿ ਜਥੇਦਾਰ ਨੂੰ ਰੈਗੂਲਰ ਕੀਤਾ ਜਾ ਸਕਦਾ ਇਸ ਸੇਵਾ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ, ਤਾਂ ਨਾਲ ਦੀ ਨਾਲ ਹੀ ਇਹਨਾਂ ਦੀ ਫੇਰ ਅਰਜ਼ੀ ਜਿਹੜੀ ਅੱਜ ਆ ਗਈ ਆ ਕਿ ਦੁਨਿਆਵੀ ਕੋਰਟ ਨੇ ਮੈਨੂੰ ਬਰੀ ਕਰ ਦਿੱਤਾ ਭਾਈ, ਹੁਣ ਮੈਨੂੰ ਧਰਮ ਦੀ ਅਦਾਲਤ ਦੇ ਵਿੱਚੋਂ ਵੀ ਮੁਕਤ ਕਰ ਦਿੱਤਾ ਜਾਵੇ, ਤਾਂ ਪੰਥ 'ਚ ਮੇਰੀ ਵਾਪਸੀ ਦਾ ਰਸਤਾ ਖੋਲ੍ਹਿਆ ਜਾਵੇ। ਹੁਣ ਵੈਸੇ ਵੀ ਤੁਹਾਨੂੰ ਪਤਾ ਹੀ ਆ ਕਿ ਜਿਹੜੇ ਜਥੇਦਾਰ ਹਰਪ੍ਰੀਤ ਸਿੰਘ ਜੀ ਆ ਉਹ ਤੇ ਉੱਦਾਂ ਹੀ ਆਫਰ ਦੇ ਕੇ ਚੱਲ ਰਹੇ ਆ ਕਿ ਭਾਈ ਇਸ ਮੌਕੇ ਤੇ ਜੋ ਚੱਲਦਾ ਪਿਆ 550ਵਾਂ ਪ੍ਰਕਾਸ਼ ਸਾਲ ਜੋ ਸਮਾਗਮ ਵੀ ਮਨਾ ਕੇ ਰੱਖਿਆ, ਉਸ ਸਮੇਂ ਇਹਨਾਂ ਨੇ ਸਟੇਟਮੈਂਟ ਦਿੱਤੀ ਸੀਗੀ ਕਿ ਜਿਹੜੇ ਲੋਕ ਪੰਥ ਚੋਂ ਛੇਕੇ ਆ ਜੇ ਉਹ ਆਉਂਦੇ ਆ ਮਾਫੀ ਵਾਸਤੇ ਤਾਂ ਪੰਥ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਜਿਹੜੀ ਆ ਦੁਬਾਰਾ ਕਰਵਾਈ ਜਾ ਸਕਦੀ ਹੈ। ਇਹ ਆਫਰ ਉਹ ਪਹਿਲਾਂ ਹੀ ਦੇ ਚੁੱਕੇ ਆ ਤੇ ਜੇ ਇਸ ਆਫਰ ਦੇ ਮੁਤਾਬਕ ਉਹ ਆਏ ਆ ਤਾਂ ਮੇਰੇ ਖਿਆਲ ਦੇ ਨਾਲ ਫਿਰ ਮੌਕਾ ਤੇ ਦੇਣਾ ਪਊਗਾ ਇਹਨਾਂ ਨੂੰ। ਹੁਣ ਸਵਾਲ ਇੱਥੇ ਇੱਕ ਪੈਦਾ ਹੋਏਗਾ ਕਿ ਦੇਖੋ ਦੁਨਿਆਵੀ ਅਦਾਲਤ ਹੈ ਜਿਹੜੀ ਇੱਕ ਬੇਸਿਕ ਜਿਹਾ ਫੰਡਾ ਹੈ ਕਿ ਦੁਨਿਆਵੀ ਅਦਾਲਤ ਹੈ, ਉਹਦੇ ਚ ਕੀ ਆ ਕਿ ਤੁਸੀਂ ਦੋ ਜਣੇ ਝਗੜ ਪਏ ਜੀ, ਦੋ ਜਣੇ ਝਗੜ ਪਏ ਤੇ ਅੱਗੇ ਤੇ ਕੀ ਹੁੰਦਾ ਸੀਗਾ ਕਿ ਖੁੱਲੇ ਰੂਪ ਚ ਦੋਵੇਂ ਜਾ ਕੇ ਕਹਿੰਦੇ ਸੀ ਕਿ ਜੀ ਸਾਡਾ ਰਾਜੀਨਾਮਾ ਹੋ ਗਿਆ ਸਿੱਧਾ, ਤੇ ਉਹਨਾਂ ਨੂੰ ਕਹਿੰਦੇ ਸੀ ਅਦਾਲਤ ਕਿ ਤੁਸੀਂ ਜਾਓ ਭਾਈ, ਮਤਲਬ ਕਿ ਬਰੀ ਹੋ ਗਿਆ ਬੰਦਾ। ਇੱਕ ਨੇ ਕਿਹਾ ਕਿ ਮੈਨੂੰ ਫਲਾਣੇ ਨੇ ਕੁੱਟਿਆ ਤੇ ਦੂਸਰੇ ਨੇ ਜਾ ਕੇ ਕਹਿ ਦਿੱਤਾ ਕਿ ਨਹੀਂ ਜੀ ਸਾਡਾ ਕੰਪਰੋ ਆ, ਤਾਂ ਫਿਰ ਉਹ ਕਹਿੰਦੇ ਕਿ ਜਾ ਬਈ ਹਾਂ ਬਈ ਤੇਰੇ ਤੇ ਪਰਚਾ ਦਰਜ ਆ, ਖਾਰਜ ਭੱਜਾ। ਬਾਅਦ ਦੇ ਵਿੱਚ ਹੁਣ ਸਿੱਧੇ ਰਾਜੀਨਾਮੇ ਨਹੀਂ ਮੰਨੇ ਜਾਂਦੇ, ਕਿਸੇ ਤੇ ਦੋਸ਼ ਕੋਈ ਲਾਉਂਦਾ ਤਾਂ ਉਸ ਤੋਂ ਬਾਅਦ ਫਿਰ ਉਹ ਬਿਆਨਾਂ ਦੇ ਵਿੱਚ ਮੁੱਕਰਦਾ, ਉਸ ਤੋਂ ਬਾਅਦ ਦੋਸ਼ ਸਿੱਧ ਨਹੀਂ ਹੁੰਦੇ ਤਾਂ ਜਿਹੜਾ ਜੱਜ ਆ ਉਹ ਬਰੀ ਕਰ ਦਿੰਦਾ ਹੈ। ਹੁਣ ਮੰਨ ਲਓ ਇੱਕ ਬੰਦਾ ਨੇ ਇੱਕ ਬੰਦੇ ਦਾ ਸਿਰ ਪਾੜਿਆ, ਰਾਦਾ ਕਤਲ ਦਾ ਕੇਸ ਆ, ਦੋਹਾਂ ਦਾ ਆਪਸ ਦੇ ਵਿੱਚ ਕੰਪਰੋ ਹੋ ਗਿਆ। ਹੁਣ ਅਦਾਲਤ ਨੇ ਤੇ ਉੱਥੇ ਚਲੋ ਸਬੂਤਾਂ ਦੀ ਘਾਟ ਕਹਿ ਲਓ ਜਾਂ ਬੰਦੇ ਦਾ ਮੁਕਰਾਵਾ ਕਹਿ ਲਓ ਕਿ ਮੁੱਕਰ ਗਿਆ, ਬਰੀ ਕਰ ਦਿੱਤਾ, ਪਰ ਕੀ ਉਹ ਜੁਰਮ ਨਹੀਂ ਹੋਇਆ?
ਇਹਦਾ ਸਵਾਲ ਉੱਠੇਗਾ। ਤੇ ਦੇਖੋ ਅਦਾਲਤ ਦੇ ਵਿੱਚ ਜੋ ਫੈਸਲਾ ਆਇਆ ਉਹ ਤੇ ਆਪਾਂ ਨੂੰ ਪਤਾ ਹੀ ਹੈ, ਬਾਅਦ ਦੇ ਵਿੱਚ ਉਸ ਬੀਬੀ ਨੇ ਕਿਸ ਤਰੀਕੇ ਨਾਲ ਪਲਟੀ ਮਾਰੀ, ਔਰ ਉਸ ਪਲਟੀ ਨੂੰ ਲੈ ਕੇ ਜਿਹੜੇ ਹੈਗੇ RS ਬੈਂਸ ਹੋਰੀ ਉਹ DGP ਕੋਲ ਵੀ ਗਏ ਸੀ, ਉਸ ਸਮੇਂ ਦਾ ਜਿਹੜਾ ਤਤਕਾਲੀ DGP ਸੀਗਾ, ਕਿ ਤੁਸੀਂ ਇਨਵੈਸਟੀਗੇਸ਼ਨ ਕਰੋ, ਸਾਡੇ ਕੋਲ ਸਬੂਤ ਆ ਕਿ ਕਿੰਨਾ ਸੌਦੇਬਾਜ਼ੀ ਹੋਈ ਹੈ। ਚਲੋ ਉਹ ਕਥਿਤ ਤੌਰ ਤੇ ਹੋਈ ਹੈ ਜਾਂ ਨਹੀਂ ਹੋਈ, ਉਹ ਇੱਕ ਅਲੱਗ ਕਹਿ ਲਈਏ ਕਿ ਇਨਵੈਸਟੀਗੇਸ਼ਨ ਦਾ ਮਸਲਾ ਸੀ, ਜੇ ਨਹੀਂ ਹੋਇਆ ਬਾਅਦ ਦੇ ਵਿੱਚ। ਤਾਂ ਦੂਸਰੇ ਪਾਸੇ ਜੇ ਆਪਾਂ ਦੇਖੀਏ ਤਾਂ ਹੋਇਆ ਕੀ ਕਿ ਹੁਣ ਇਹਨਾਂ ਨੇ ਪਹੁੰਚ ਕਰ ਲਈ ਇਸ ਆਧਾਰ ਤੇ ਕਿ ਕੋਰਟ ਨੇ ਸਾਨੂੰ ਬਰੀ ਕਰ ਦਿੱਤਾ, ਭਾਈ ਪੰਥ ਚ ਸਾਡੀ ਵਾਪਸੀ ਕਰਵਾਓ। ਤਾਂ ਹੁਣ ਇੱਥੇ ਇੱਕ ਸਵਾਲ ਰਹੇਗਾ ਕਿ ਦੁਨਿਆਵੀ ਅਦਾਲਤ, ਜਿਵੇਂ ਮੈਂ ਕਿਹਾ ਕਿ ਇਸ ਤਰ੍ਹਾਂ ਦੀਆਂ ਜਿੱਦਾਂ ਹੋ ਜਾਂਦੀਆਂ ਟਿਕਟਬਾਜ਼ੀਆਂ ਮੰਨ ਕੇ ਤੇ ਬੰਦੇ ਨੂੰ ਬਰੀ ਕਰ ਸਕਦੀ ਹੈ, ਇਹਦੇ ਚ ਕੋਈ ਸ਼ੱਕ ਨਹੀਂ। ਮੈਂ ਜਿਸ ਤਰ੍ਹਾਂ ਤੁਹਾਨੂੰ ਉਦਾਹਰਨਾਂ ਦਿੱਤੀਆਂ ਨੇ, ਪਰ ਧਰਮ ਦੀ ਅਦਾਲਤ ਦੇ ਵਿੱਚ ਤੁਹਾਨੂੰ ਇਹ ਸਾਬਤ ਕਰਨਾ ਪਵੇਗਾ ਕਿ ਜਿਹੜੀ ਉਹ ਵੀਡੀਓ ਸੀਗੀ ਉਹ ਝੂਠੀ ਹੈ ਵਾਕਿਆ, ਕਿਉਂਕਿ ਮਾਫੀ ਤੇ ਫਿਰ ਇਸ ਆਧਾਰ ਤੇ ਮਿਲੇਗੀ ਨਾ। ਇੱਥੇ ਸਵਾਲ ਹੋਏਗਾ ਪੈਦਾ ਕਿ ਠੀਕ ਹੈ, ਅਦਾਲਤ ਨੇ ਮੰਨ ਲਿਆ ਕਿ ਬੀਬੀ ਮੁੱਕਰ ਗਈ ਬਿਆਨ ਤੋਂ, ਤਾਂ ਤੁਸੀਂ ਬਰੀ ਹੋ ਕਿਉਂਕਿ ਉਹਨੇ ਦੋਸ਼ ਲਾਏ ਸੀਗੇ। ਪਰ ਜੇ ਹੁਣ ਇੱਥੇ ਮਾਫੀ ਹੁੰਦੀ ਹੈ ਤਾਂ ਕੀ ਉਸ ਵੀਡੀਓ ਤੇ ਜਥੇਦਾਰ ਸਾਹਿਬ ਸਵਾਲ ਨਹੀਂ ਕਰਨਗੇ ਕਿ ਹਾਂ ਭਾਈ ਤੁਸੀਂ ਹੋ ਜਾਂ ਨਹੀਂ, ਤੁਸੀਂ ਮੰਨਦੇ ਹੋ ਜਾਂ ਨਹੀਂ ਮੰਨਦੇ? ਜੇ ਨਹੀਂ ਹੋ ਤਾਂ ਤੁਹਾਡੇ ਕੋਲ ਅਥੈਂਟਿਕਲੀ ਕੀ ਸਬੂਤ ਹੈ? ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਹੈਗੀ ਹੈ ਰਹਿਤ ਮਰਿਆਦਾ ਇੱਕ ਗੁਰਸਿੱਖ ਵਾਸਤੇ, ਉਹਦੇ ਵਿੱਚ ਪਰ ਇਸਤਰੀ ਦਾ ਸੰਗ ਵੀ ਜਿਹੜਾ ਉਹ ਕੁਰਹਿਤ ਹੀ ਮੰਨਿਆ ਜਾਂਦਾ ਹੈ। ਤਾਂ ਫਿਰ ਉੱਥੇ ਇੱਕ ਸਵਾਲ ਖੜਾ ਹੋਏਗਾ ਕਿ ਕੀ ਇਸ ਤਰ੍ਹਾਂ ਦੇ ਬੰਦੇ ਨੂੰ ਪੰਥ 'ਚ ਵਾਪਸ ਲਿਆ ਜਾ ਸਕਦਾ? ਤਾਂ ਫਿਰ ਉੱਥੇ ਜਥੇਦਾਰ ਦਾ ਇੱਕ ਤਰ੍ਹਾਂ ਨਾਲ ਦੇਖੀਏ ਕਿ ਬਹੁਤ ਮਹੱਤਵਪੂਰਨ ਇਮਤਿਹਾਨ ਹੋ ਜਾਂਦਾ ਕਿ ਉਹ ਕੀ ਫੈਸਲਾ ਲੈਂਦੇ ਆ। ਬਹਰਹਾਲ ਇਹ ਸਵਾਲ ਹੈ, ਵੈਸੇ ਬਹੁਤ ਬੇਸਿਕ ਸਵਾਲ ਆ ਕਿ ਜੋ ਦੁਨਿਆਵੀ ਅਦਾਲਤ 'ਚ ਹੁੰਦਾ ਕਿ ਉਹ ਧਰਮ ਦੀ ਅਦਾਲਤ 'ਚ ਮੰਨਿਆ ਜਾਂਦਾ ਜਾਂ ਫਿਰ ਵੱਖਰਾ ਕੋਈ ਮਾਪਦੰਡ ਹੈ ਜਿਹੜਾ ਤੈਅ ਕੀਤਾ ਜਾਊਗਾ। ਜੀ ਜੀ, ਅਗਲੀ ਗੱਲ ਕਰੀਏ ਤਾਂ ਮਿੰਟੂ ਜੀ ਕਹਿੰਦੇ ਪੰਜਾਬ ਦੀ ਸਿਆਸਤ 'ਚ ਹੋ ਸਕਦਾ ਹੈ ਕਹਿੰਦੇ ਵੱਡਾ ਧਮਾਕਾ, ਫਿਰ ਦਿੱਲੀ ਪਹੁੰਚੇ ਨਵਜੋਤ ਸਿੱਧੂ। ਦਿੱਲੀ ਦੀ ਟਿਕਟ ਕਟਾ ਲਈ ਹੈ ਮੈਂ 10 ਕੁ ਦਿਨਾਂ ਦੇ ਵਿੱਚ ਹੀ ਦੂਜੀ ਮਰਤਬਾ। ਤਾਂ ਸੁੱਖ ਨਹੀਂ ਜਾਪਦੀ ਇਹ ਜਿਹੜਾ ਦੂਜਾ ਜਿਹੜਾ ਹੈ ਨਾ, ਹੁਣ ਸੁੱਖ ਨਹੀਂ ਜਾਪਦੀ ਕਿਉਂਕਿ ਸਿੰਧੀਆ ਵਾਲਾ ਪਟਾਕਾ ਥੋੜਾ ਸਮਾਂ ਪਹਿਲਾਂ ਹੀ ਹੋ ਪਿਆ ਤੇ ਸਿੱਧੂ ਤੇ ਸਿੰਧੀਆ ਥੋੜੇ ਰਲਦੇ ਮਿਲਦੇ ਹੀ ਆਖਰ ਇਹਨਾਂ ਦੇ ਸੁਭਾਅ ਵੀ ਦੋਵਾਂ ਦੇ ਨਾ ਰਲਦੇ ਮਿਲਦੇ ਜੇ ਦੇਖੀਏ ਗਾਉ ਦੇ ਨਾਲ। ਇੰਨੀ ਸ਼ਾਇਰੀ ਤੇ ਨਹੀਂ ਆਉਂਦੀ ਸਿੰਧੀਆ ਨੂੰ, ਪਰ ਸੁਭਾਅ ਪੱਖੋਂ ਵੀ ਅਥਰਾ ਹੀ ਆ। ਤਾਂ ਹੁਣ ਸਿੱਧੂ ਦੀ ਉੱਥੇ ਜਿਹੜੀ ਫੇਰੀ ਆ ਉਹਦੇ ਬਾਰੇ ਕੋਈ ਪੁਸ਼ਟੀ ਤੇ ਨਹੀਂ ਹੈਗੀ ਕਿ ਉੱਥੇ ਸਿੱਧੂ ਕਿਵੇਂ ਗਏ ਆ। ਦਿੱਲੀ ਦੇ ਪੰਜਾਬ ਭਵਨ ਦੇ ਵਿੱਚ ਕਹਿੰਦੇ ਆ ਕਿ ਵਿਖਾਈ ਦਿੱਤੇ ਆ, ਤੇ ਹਾਲਾਂਕਿ ਹੁਣ ਤੱਕ ਉਹਨਾਂ ਦੀ ਕੋਈ ਆਲਾ ਕਮਾਨ ਦੇ ਨਾਲ ਮੁਲਾਕਾਤ ਹੋਈ ਹੈ ਜਾਂ ਨਹੀਂ, ਇਸ ਤੇ ਸਸਪੈਂਸ ਬਣਿਆ ਹੋਇਆ। ਪਰ ਸਿੱਧੂ ਨੂੰ ਪੰਜਾਬ ਭਵਨ ਤੋਂ ਬਾਹਰ ਨਿਕਲਦੇ ਜ਼ਰੂਰ ਵੇਖਿਆ ਗਿਆ ਹੈ ਤੇ ਇਹ ਫਿਰ ਹੁਣ ਆਪਣੇ ਆਪ ਦੇ ਵਿੱਚ ਇੱਕ ਚਰਚਾ ਜ਼ਰੂਰ ਹੈ ਕਿ ਨਵਜੋਤ ਸਿੰਘ ਸਿੱਧੂ ਕੀ ਉੱਥੇ ਗਏ ਆ, ਤੇ ਜੇ ਗਏ ਆ ਕੀ ਮੁਲਾਕਾਤ ਹੋਈ ਹੈ, ਤੇ ਜੇ ਮੁਲਾਕਾਤ ਹੋਈ ਹੈ ਤਾਂ ਕੀ ਅੱਗੇ ਕੋਈ ਨਵੀਂ ਖਬਰ ਸੁਣਨ ਨੂੰ ਮਿਲ ਸਕਦੀ ਹੈ? ਕਿਉਂਕਿ ਹੁਣ ਦੇਖੋ ਨਵਜੋਤ ਸਿੰਘ ਸਿੱਧੂ ਨੂੰ ਬਹੁਤੀ ਦੇਰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ, ਜੀ ਜੀ ਬਿਲਕੁਲ ਉਹਨੂੰ ਨਾਖੁਸ਼ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਇਹ ਸਿਆਪਾ ਕੀ ਆ ਕਿ ਨਵਜੋਤ ਸਿੰਘ ਸਿੱਧੂ ਸਿੰਧੀਆ ਵਾਂਗੂ 10-20 ਬੰਦੇ ਤੇ ਭਾਵੇਂ ਨਾ ਖੜ ਸਕੇ। ਜੇ ਤੇ ਵੈਸੇ ਨਵਜੋਤ ਸਿੰਘ ਸਿੱਧੂ ਹੁੰਦਾ ਨਾ ਸਿਆਣਾ, ਉਸ ਸਮੇਂ ਜਿਸ ਸਮੇਂ ਸਾਰੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਸੀਗੀਆਂ, ਇਹਦੀਆਂ ਵਿਉਂਤਾਂ ਨੂੰ ਖੂਹ 'ਚ ਪਾਇਆ ਜਾ ਰਿਹਾ ਸੀਗਾ, ਕੁਝ MLA ਦੇ ਨਾਲ ਉਸ ਟਾਈਮ ਖਲੋਤੇ ਸੀ। ਜੇ ਤੇ ਨਵਜੋਤ ਸਿੰਘ ਸਿੱਧੂ ਉਸ ਸਮੇਂ ਕੋਈ ਸਟੈਂਡ ਲੈਂਦਾ ਤੇ ਸਥਿਤੀ ਕੁਛ ਹੋਰ ਹੋ ਸਕਦੀ ਸੀ। ਬਹਰਹਾਲ ਹੁਣ ਭਾਵੇਂ ਨਵਜੋਤ ਸਿੰਘ ਸਿੱਧੂ ਦੇ ਨਾਲ ਬਹੁਤੇ ਨਾ ਹੋਣ MLA, ਪਰ ਇਹ ਆ ਕਿ ਇਕੱਲੇ ਨਵਜੋਤ ਸਿੰਘ ਸਿੱਧੂ ਦਾ ਇੰਨਾ ਜ਼ਿਆਦਾ ਵਜ਼ਨ ਬਣ ਚੁੱਕਾ ਸਿਆਸਤ ਦੇ ਵਿੱਚ ਕਿ ਉਸ ਭਾਰ ਦੇ ਨਾਲ ਕਾਂਗਰਸ ਹਿੱਲੇਗੀ ਜ਼ਰੂਰ। ਤਾਂ ਸ਼ਾਇਦ ਨਵਜੋਤ ਸਿੰਘ ਸਿੱਧੂ ਨੂੰ ਇਸ ਗੱਲ ਦੀ ਸਮਝ ਹੈਗੀ ਆ ਕਿ ਇਹ ਵੇਲਾ ਮੌਕਾ ਵੀ ਆ, ਦਸਤੂਰ ਵੀ ਆ, ਤੇ ਹੁਣ ਥੋੜਾ ਜਿਹਾ ਭਾਰ ਪਾ ਲਿਆ ਜਾਵੇ। ਮੈਨੂੰ ਤਾਂ ਉਹ ਜਾਪਦਾ ਕਿ ਜੇ ਦਿੱਲੀ ਦੇ ਵਿੱਚ ਗਏ ਵਾਕਿਆ ਆਲਾ ਕਮਾਨ ਦੇ ਨਾਲ ਮੁਲਾਕਾਤ ਹੁੰਦੀ ਆ ਤਾਂ ਨਿਸ਼ਚਿਤ ਤੌਰ ਤੇ ਕੋਈ ਨਾ ਕੋਈ ਖਬਰ ਆਵੇ, ਭਾਵੇਂ ਲੇਟ, ਪਰ ਬਣੇਗੀ ਜ਼ਰੂਰ ਉੱਥੇ। ਜੀ ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਵੀ ਜਲਿਆਂਵਾਲਾ ਬਾਗ ਦੇ ਵਿੱਚ ਟਿਕਟ ਲਾਉਣ ਦਾ ਰਾਹ ਕਰ ਲਿਆ ਜੀ ਇਹਨਾਂ ਨੇ ਪੱਧਰਾ। ਦੇਖੋ ਇਹ ਤਾਂ ਬੜੀ ਸ਼ਰਮਨਾਕ ਗੱਲ ਆ। ਹਾਲਾਂਕਿ ਇਹ ਗੱਲ ਜਿਹੜੀ ਆ ਉਹ ਵਾਹਵਾ ਦੇਰ ਦੀ ਉੱਡੀ ਹੋਈ ਆ ਕਿ ਜਲਿਆਂਵਾਲਾ ਬਾਗ ਦੇ ਵਿੱਚ ਟਿਕਟ ਲੱਗਣ ਜਾ ਰਹੀ ਆ। ਤਾਂ ਇਹਦੇ ਵਿੱਚ ਹੁਣ ਕੈਪਟਨ ਨੂੰ ਨਾ ਗਾਲਾਂ ਕੱਢਣ ਲੱਗ ਜਾਓ, ਕੈਪਟਨ ਦਾ ਕੋਈ ਕਸੂਰ ਨਹੀਂ ਹੈ ਕਿਉਂਕਿ ਇਹਦਾ ਜਿਹੜਾ ਸਾਂਭ ਸੰਭਾਲ ਵਾਲਾ ਮਸਲਾ ਉਹ ਸਾਰਾ ਹੀ ਕੇਂਦਰ ਦੇ ਪਾਸ ਆ। ਤਾਂ ਇਹ ਟਰਸਟ ਬਣਾਉਂਦੇ, ਟਰਸਟ ਦੇ ਵਿੱਚ ਅੱਗੇ ਤੇ ਕਾਂਗਰਸ ਦਾ ਮੁਖੀ ਰੱਖਣਾ ਲਾਜ਼ਮੀ ਸੀਗਾ, ਭਾਵੇਂ ਸਰਕਾਰ ਉਹਨਾਂ ਦੀ ਹੋਵੇ ਜਾਂ ਨਾ। ਤਾਂ ਇਹਨਾਂ ਨੇ ਐਤਕੀ ਇੱਕ ਅਮੈਂਡਮੈਂਟ ਕੀਤਾ, ਉਸ ਕਾਨੂੰਨ ਦੇ ਵਿੱਚ ਸੋਧ ਕੀਤੀ ਹੈ
ਅਮੈਂਡ ਕਰਕੇ ਉਸ ਕਾਨੂੰਨ ਨੂੰ ਇਹ ਕਾਂਗਰਸ ਵਾਲਾ ਝੰਜਟ ਤੇ ਨਿਬੇੜ ਦਿੱਤਾ। ਤਾਂ ਯਾਨੀ ਜਿਹੜਾ ਸਾਰਾ ਰੱਖ ਰਖਾਵ ਕਹਿ ਲਓ, ਸਾਂਭ ਸੰਭਾਲ ਕਹਿ ਲਓ, ਉਹ ਸਾਰਾ ਜਿੰਨਾ ਹੈਗਾ ਕੇਂਦਰ ਦਾ। ਇਹ ਗੱਲ ਉੱਡੀ ਜ਼ਰੂਰ ਸੀਗੀ, ਮੁਖਾਲਫਤ ਹੋਈ, ਕਾਫੀ ਵਿਰੋਧ ਹੋਇਆ ਇਸ ਚੀਜ਼ ਦਾ, ਤੇ ਉਸ ਤੋਂ ਬਾਅਦ ਗੱਲ ਹੋ ਗਈ ਆਈ ਗਈ। ਤਾਂ ਹੁਣ ਅੱਜ ਇੱਕ ਅਖਬਾਰ ਨੇ ਖਬਰ ਛਾਪੀ ਆ ਕਿ 9 ਮਸ਼ੀਨਾਂ ਉੱਥੇ ਮੰਗਵਾ ਲਈਆਂ ਗਈਆਂ, ਮਤਲਬ ਕਿ ਜਿਹੜੀਆਂ ਕਾਊਂਟਰਾਂ ਤੇ ਲੱਗਣੀਆਂ। ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਆ ਕਿ ਕੀ ਤੁਸੀਂ ਸ਼ਹੀਦਾਂ ਦੀ ਜਗ੍ਹਾ ਤੇ ਜੋ ਜਿਨ੍ਹਾਂ ਦੇ ਨਾਲ ਕਿ ਬਹੁਤ ਭਾਵਨਾਤਮਕ ਜੁੜਾਵ ਹੁੰਦਾ, ਅਮੀਰ ਦਾ ਵੀ, ਗਰੀਬ ਦਾ ਵੀ, ਹਰੇਕ ਬੰਦੇ ਦਾ, ਹਰੇਕ ਤਬਕੇ ਦਾ, ਕੀ ਤੁਸੀਂ ਉੱਥੇ ਇਸ ਤਰ੍ਹਾਂ ਕਮਾਈ ਖੋਰੀਆਂ ਮਸ਼ੀਨਾਂ ਰੱਖੋਗੇ? ਕੀ ਤੁਹਾਡੇ ਕੋਲ ਇਹ ਥਾਵਾਂ ਸੰਭਾਲਣ ਜੋਗੇ ਵੀ ਪੈਸੇ ਹੈ ਨਹੀਂ ਗੇ ਕਿ ਤੁਸੀਂ ਇੱਥੇ ਵੀ ਕਮਰਸ਼ੀਅਲੀ ਸੋਚ ਰੱਖਣ ਲੱਗ ਪਏ ਹੋ? ਔਰ ਜੇ ਐਸਾ ਕੁਛ ਹੈ ਕਿ ਤੁਹਾਡੇ ਕੋਲੋਂ ਇਸ ਤਰ੍ਹਾਂ ਦੀਆਂ ਜਗ੍ਹਾ ਦੀਆਂ ਸਾਂਭ ਸੰਭਾਲਾਂ ਵੀ ਨਹੀਂ ਹੁੰਦੀਆਂ, ਤਾਂ ਤੁਸੀਂ ਲੋਕਾਂ ਦੇ ਹਵਾਲੇ ਕਰ ਦਿਓ। ਇੱਥੇ ਨਾਲ ਹੀ ਦਰਬਾਰ ਸਾਹਿਬ ਆ, ਨਾਲ ਹੀ ਦਰਬਾਰ ਸਾਹਿਬ ਆ ਜਲਿਆਂਵਾਲੇ ਬਾਗ ਤੋਂ ਕੁਛ ਕਦਮ ਦੀ ਦੂਰੀ ਤੇ ਉੱਥੇ ਬਹੁਤ ਸੰਗਤ ਜਾਂਦੀ ਆ, ਬਹੁਤ ਸਾਰੇ ਲੋਕ ਨਤਮਸਤਕ ਹੁੰਦੇ ਉੱਥੇ ਵੀ ਤੇ ਉੱਥੇ ਵੀ। ਤੇ ਜਿਹੜੇ ਲੋਕ ਦਰਬਾਰ ਸਾਹਿਬ ਦੇ ਵਿੱਚ ਇੰਨਾ ਚੜਾਵਾ ਚੜਾਉਂਦੇ, ਮੈਨੂੰ ਨਹੀਂ ਲੱਗਦਾ ਕੋਈ ਮੁਸ਼ਕਲ ਆਉਣ ਦੇਣਗੇ ਜੇ ਉੱਥੇ ਦਾਨ ਪੇਟੀ ਵੀ ਰੱਖ ਦਿੱਤੀ ਜਾਵੇ। ਪਰ ਇਹ ਨਹੀਂ ਹੋਣਾ ਚਾਹੀਦਾ ਕਿ ਜਿਹਦੀ ਜੇਬ ਦੇ ਵਿੱਚ ਉਸ ਟਿਕਟ ਜੋਗੇ ਪੈਸੇ ਨਹੀਂ ਹੋਣਗੇ ਤੇ ਉਹ ਬਣ ਨਹੀਂ ਸਕਦਾ। ਤੇ ਇਹ ਬਹੁਤ ਮਾੜੀ ਗੱਲ ਹੋਏਗੀ ਜੇਕਰ ਇਸ ਤਰ੍ਹਾਂ ਹੁੰਦਾ। ਤਾਂ ਬਹਰਹਾਲ ਮੁਖਾਲਫਤ ਕਰਨੀ ਚਾਹੀਦੀ ਹੈ, ਸਾਡੇ ਲੋਕਾਂ ਨੂੰ, ਸਾਡੇ ਪੰਜਾਬੀਆਂ ਨੂੰ ਖਾਸ ਤੌਰ ਤੇ ਵਿਰੋਧ ਕਰਨਾ ਚਾਹੀਦਾ ਇਸ ਚੀਜ਼ ਦਾ। ਤੇ ਜਿਹੜੇ ਹੈਗੇ ਆ ਕੁਛ ਕੰਬੋਜ ਬਰਾਦਰੀ ਵਾਲੇ ਭਰਾ, ਉਹ ਵਿਰੋਧ ਕਰ ਵੀ ਰਹੇ ਆ। ਉਹ ਕਰ ਰਹੇ ਆ ਕਿ ਟਰਸਟ ਦੇ ਜਿਹੜੇ ਪਹਿਲਾਂ ਮੈਂਬਰ ਸੀਗੇ, ਵੈਸੇ ਹੁਣ ਵੀ ਅਸ਼ਵੇਤ ਮਲਕ ਸ਼ਾਇਦ, ਤਾਂ ਉਹਨਾਂ ਨੇ ਭਰੋਸਾ ਦਿੱਤਾ ਸੀਗਾ ਕਿ ਉਹ ਟਿਕਟ ਕਾਊਂਟਰ ਹਟਾਏ ਜਾਣਗੇ, ਨਹੀਂ ਲਾਏ ਜਾਣਗੇ, ਪਰ ਇਹਨਾਂ ਨੇ ਐਸਾ ਨਹੀਂ ਕੀਤਾ। ਯਾਨੀ ਕੰਬੋਜ ਬਰਾਦਰੀ ਕਹਿ ਰਹੀ ਹੈ। ਤਾਂ ਇਹਦੇ ਵਿੱਚ ਹੁਣ ਵੇਖਣਾ ਪਵੇਗਾ ਕਿ ਕੀ ਫੈਸਲਾ ਲੈਂਦੇ, ਪਰ ਨਿਸ਼ਚਿਤ ਤੌਰ ਤੇ ਦਬਾਅ ਜ਼ਰੂਰ ਬਣਾਉਣਾ ਚਾਹੀਦਾ ਜੀ। ਜੀ ਜੀ, ਇੱਥੇ ਇੱਕ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਅਤੇ ਸਰੋਤਿਓ, ਜੇ ਤੁਹਾਡਾ ਵੀ ਅੱਜ ਕੋਈ ਸਵਾਲ ਹੈਗਾ ਜਿਹੜਾ ਤੁਸੀਂ ਮਿੰਟੂ ਜੀ ਨੂੰ ਪੁੱਛਣਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਫੋਨ ਨੰਬਰ ਹੈ 408 272 5200 408272 5200। ਅਤੇ ਮਿਲਦੇ ਹਾਂ ਆਪਣੇ ਸਾਰੇ ਸਰੋਤਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ। ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਮੈਂ ਕਹਿੰਦੀ ਆ ਜੀ, ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਾਗਵਾਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। Apollo Physicians 8191 Timberlake Way Suite 200 Sacramento Primary Care Clinic Dr. Paramjit Singh Panesar MD Family Medicine ਅਤੇ Dr. ਜਸਪ੍ਰੀਤ ਕੌਰ ਟਿਵਾਣਾ MD Internal Medicine ਦੀ ਅਗਵਾਈ ਦੇ ਹੇਠ Apollo Physicians ਜਿੱਥੇ ਤੁਹਾਡੇ ਹਰ ਤਰੀਕੇ ਦੇ ਬਿਮਾਰੀਆਂ ਦਾ ਇਲਾਜ ਕਰਦੇ ਹਨ।
ਸਰੀਰ ਦੀ ਕਿਸੇ ਵੀ ਤਰੀਕੇ ਦੀਆਂ ਬਿਮਾਰੀਆਂ ਦੇ ਲਈ, ਦਿਲ ਦੀ ਬਿਮਾਰੀ, ਕ੍ਰੋਨਿਕ ਡਿਜ਼ੀਜ਼, ਫਲੂ ਸ਼ਾਟ, ਪੀਡੀਆਟ੍ਰਿਕਸ, ਪ੍ਰਾਇਮਰੀ ਕੇਅਰ, ਸੇਮ ਡੇ ਕੇਅਰ ਦੀਆਂ ਸੇਵਾਵਾਂ ਦਿੰਦੇ ਹਨ। ਔਰਤਾਂ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦੇ ਹਨ। ਇਹਨਾਂ ਦੇ ਲੋਕੇਸ਼ਨ ਤੇ ਹੀ ਲੈਬ ਵੀ ਹੈ। ਇਹ ਇਮੀਗ੍ਰੇਸ਼ਨ ਦਾ ਮੈਡੀਕਲ ਵੀ ਕਰਦੇ ਹਨ। ਬਹੁਤੀਆਂ ਇੰਸ਼ੋਰੈਂਸਸ ਅਸੈਪਟ ਕਰਦੇ ਹਨ ਅਤੇ ਇੰਸ਼ੋਰੈਂਸ ਨਾ ਹੋਣ ਦੇ ਉੱਤੇ ਬਹੁਤ ਹੀ ਵਾਜਿਬ ਕੀਮਤਾਂ ਦੇ ਉੱਤੇ ਇਹ ਆਪਣੀਆਂ ਸਰਵਿਸਿਜ਼ ਦਿੰਦੇ ਹਨ। ਇਹਨਾਂ ਦੀ ਦੂਜੀ ਲੋਕੇਸ਼ਨ ਰੋਜ਼ਵਿਲ ਵਿੱਚ ਹੈ। ਹੋਰ ਜਾਣਕਾਰੀ ਲਈ ਕਾਲ 9162365800 916 236 5800। ਅਪੋਲੋ ਫਿਜ਼ੀਸ਼ੀਅਨਜ਼, ਸੈਕਰਾਮੈਂਟੋ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ, 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ। ਜੀ ਸ਼ੁਕਰੀਆ ਜੀ। ਜੀ ਤੇ ਸਰੋਤਿਓ, ਜੇ ਤੁਸੀਂ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਫੋਨ ਨੰਬਰ ਹੈ 408 272 5200 408 272 5200 ਦੇ ਉੱਤੇ। ਤੇ ਉਹ ਆਪਣੇ ਕਾਲਰਸ ਨਾਲ ਵਾਰੀ ਸੇ ਗੱਲ ਕਰਦੇ ਹਾਂ ਜੀ। ਆਪਣੇ ਨਾਲ ਕਾਲਰ ਜੁੜੇ ਹੋਏ ਨੇ ਜਸਬੀਰ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਵੇਖੋ ਮਿੰਟੂ ਜੀ, ਆਪਣਾ ਜਿਹੜਾ ਕਰੋਨਾ ਵਾਇਰਸ ਚੱਲ ਰਿਹਾ, ਜਿਹੜਾ ਕਹਿਰ ਚੱਲ ਰਿਹਾ ਵੀ ਇਹਨੇ ਬੜੀ ਤਬਾਹੀ ਮਚਾਈ ਹੋਈ ਹੈ, ਪਰ ਇਹਦੇ 'ਚ ਉਮੀਦ ਕੀਤੀ ਜਾ ਰਹੀ ਹੈ ਵੀ ਇਹਦੇ ਤੇ ਇਹਦਾ ਹੱਲ ਲੱਭ ਲਿਆ ਜਾਏਗਾ, ਕਿਉਂਕਿ ਮਾਹਰ ਡਾਕਟਰ ਲੱਗੇ ਹੋਏ। ਹੁਣ ਮੈਂ ਗੱਲ ਕਰ ਰਿਹਾ ਵੀ ਇੱਕ ਭਾਰਤ ਸਰਕਾਰ ਦਾ, ਭਾਰਤੀ ਸਟੇਟ ਦਾ ਇੱਕ ਕਰੋਨਾ ਵਾਇਰਸ ਚੱਲ ਰਿਹਾ, ਉਹ ਕਹਿਰ ਚੱਲ ਰਿਹਾ ਘੱਟ ਗਿਣਤੀਆਂ ਦੇ ਉੱਤੇ। 84 'ਚ ਚੱਲਿਆ, ਹੁਣ ਦਿੱਲੀ 'ਚ ਚੱਲਿਆ, ਕਸ਼ਮੀਰ 'ਚ ਚੱਲਿਆ। ਇਹ ਜਿਹੜਾ ਭਾਰਤ ਦਾ ਕਰੋਨਾ ਵਾਇਰਸ ਦਾ ਕਹਿਰ ਏ, ਇਹਦਾ ਕੋਈ ਹੱਲ ਲੱਭਿਆ ਜਾ ਸਕਦਾ ਕਿ ਨਹੀਂ ਲੱਭਿਆ ਜਾ ਸਕਦਾ? ਮਿਹਰਬਾਨੀ। ਇਹਦਾ ਹੱਲ ਤੇ EVM ਦੇ ਵਿੱਚ ਹੀ ਆ, ਤੇ EVM ਦਾ ਹੱਲ ਹੁਣ ਪਤਾ ਨਹੀਂ ਕਦੋਂ ਹੋਊਗਾ, ਕਿਉਂਕਿ ਬੇਸਿਕਲੀ ਤੇ ਜੇ ਸਰਕਾਰ ਚੁਣੀ ਹੈ ਔਰ ਲੋਕਾਂ ਦੀ ਸਰਕਾਰ ਚੁਣੀ ਹੋਈ ਹੈ, ਡੈਮੋਕ੍ਰੇਟਿਕਲੀ ਉਹ ਸਰਕਾਰ ਚੁਣੀ ਗਈ ਲੋਕਤੰਤਰਿਕ ਢੰਗ ਦੇ ਨਾਲ, ਤਾਂ ਉਹਨੂੰ ਹੁਣ ਆਪਾਂ ਜੇ ਕਹੀਏ ਕਿ ਐਂਟੀ ਵਾਇਰਸ ਦੇ ਨਾਲ ਚੱਕ ਦਿਆਂਗੇ, ਏਦਾਂ ਨਹੀਂ ਹੁੰਦਾ। ਡੈਮੋਕ੍ਰੇਸੀ ਦੇ ਵਿੱਚ ਜੇ ਕੋਈ ਡੈਮੋਕ੍ਰੇਟਿਕ ਤਰੀਕੇ ਦੇ ਨਾਲ ਇਲੈਕਟਡ ਹੈ ਸਰਕਾਰ, ਤਾਂ ਉਹ ਆਪਣਾ ਟਰਮ ਪੂਰਾ ਕਰੂਗੀ ਔਰ ਉਸ ਤੋਂ ਬਾਅਦ ਫਿਰ ਲੋਕ ਆਪਣਾ ਫੈਸਲਾ, ਆਪਣਾ ਫਤਵਾ ਦੇਣਗੇ। ਤਾਂ ਮੇਰੇ ਖਿਆਲ ਦੇ ਨਾਲ ਇਹ ਰੁੱਖ ਆਪਦੇ ਪਾਰ ਦੇ ਨਾਲ ਹੀ ਡਿੱਗ ਪਏਗਾ। ਇਹਨੂੰ ਧੱਕਾ ਦੇਣ ਵਾਲੀ ਆਪੋਜੀਸ਼ਨ ਦੀਆਂ ਬਾਹਾਂ ਦੇ ਵਿੱਚ ਬਲ ਹੈ ਨੇ। ਜੀ ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਦੀਪਿੰਦਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਦੀਪਿੰਦਰ ਸਿੰਘ ਹੈ। ਆਪਣਾ ਮੈਂ ਮਿੰਟੂ ਸਰ ਗੁਰਸਰੀਏ ਨੂੰ ਸਵਾਲ ਪੁੱਛਣਾ ਸੀਗਾ। ਆਪਾਂ ਥੋੜੇ ਦਿਨ ਹੋ ਗਏ ਭੁੱਚੋ ਵਾਲੇ ਬਾਬੇ ਦੀ ਖਬਰ ਕੀਤੀ ਸੀਗੀ। ਐਕਚੁਅਲੀ ਮੇਰਾ ਪਿੰਡ ਵੀ ਭੁੱਚੋ ਆ, ਰਹਿਣਾ ਮੈਂ ਇੱਥੇ ਆ। ਤੇ ਉੱਥੇ ਇੱਕ ਇਹ ਵੀ ਗੱਲ ਹੈਗੀ ਆ, ਉੱਥੇ ਜਿਵੇਂ ਹਰੀਜਨਾਂ ਨੂੰ ਅੰਦਰ ਗੁਰਦੁਆਰੇ ਦੇ ਆਉਣ ਨਹੀਂ ਦਿੰਦੇ, ਉਹਨਾਂ ਲਈ ਲੰਗਰ ਵੀ ਅਲੱਗ ਹੈਗਾ। ਜੇ ਕੋਈ ਉੱਥੋਂ ਦੇ ਏਰੀਏ ਦਾ ਹੋਵੇ, ਜੇ ਸ਼ਾਇਦ ਮਿੰਟੂ ਗੁਰਸਰੀਏ ਨੂੰ ਇਹ ਪਤਾ ਵੀ ਹੋਵੇ ਵੀ ਉੱਥੇ ਐ ਵਿਤਕਰਾ ਚੱਲਦਾ। ਤੇ ਤੁਸੀਂ ਉਦਣ ਕਹਿੰਦੇ ਸੀਗੇ ਵੀ ਕੋਈ ਅਕਾਲ ਤਖਤ ਉਹਨਾਂ ਤੇ ਕੋਈ ਐਕਸ਼ਨ ਲਊਗਾ, ਜਿਹੜਾ ਕੁਛ ਉਦਣ ਉਹਨਾਂ ਨੇ ਸਟੇਜ ਤੇ ਕੀਤਾ। ਉਹ ਤਾਂ ਚਲੋ ਬਾਅਦ ਦੀ ਗੱਲ ਆ। ਤਾਂ ਅਕਾਲ ਤਖਤ ਵਾਲੇ ਤਾਂ ਅਜੇ ਤੱਕ ਵੀ ਅੱਖਾਂ ਮੀਚੀ ਬੈਠਿਆ। ਜਿਹੜੀ ਆਹ ਗੱਲ ਆ ਕਦੋਂ ਦੀ ਚੱਲਦੀ ਆ, ਉੱਥੇ ਸਦੀਆਂ ਦੀ ਚੱਲਦੀ ਆ ਵੀ ਹਰੀਜਨਾਂ ਨੂੰ ਜਿਹੜਾ ਉਹ ਐ ਮਿਸਟਰੀਟ ਕੀਤਾ ਜਾਂਦਾ, ਜਦ ਕਿ ਆਪਣੇ ਸਿੱਖ ਧਰਮ 'ਚ ਤਾਂ ਊਚ ਨੀਚ ਹੈ ਹੀ ਨਹੀਂ ਗੀ ਜੀ। ਮੇਰੇ ਖਿਆਲ ਦੇ ਨਾਲ ਬਰਤਨਾਂ ਦਾ ਅੱਗੇ ਤਾਂ ਸੀਗਾ, ਉਹ ਬੋਰਡ ਦੀ ਫੋਟੋ ਵੀ ਵਾਇਰਲ ਹੁੰਦੀ ਸੀ ਜਿਹੜਾ ਲੱਗਿਆ ਹੁੰਦਾ ਸੀਗਾ। ਪਤਾ ਨਹੀਂ ਹੁਣ ਉਹਨਾਂ ਨੇ
ਪੰਗਤ ਇੱਕ ਕਰ ਦਿੱਤੀ ਹੈ। ਪਰ ਬਹੁਤ ਸ਼ਰਮਨਾਕ ਗੱਲ ਹੈ ਜੇ ਰਹੀ ਵੀ ਅਤੀਤ ਦੇ ਵਿੱਚ, ਜੇ ਹੋਣਾ ਹੈ ਤਾਂ ਚਲੋ ਠੀਕ ਆ, ਜੇ ਅਤੀਤ ਦੇ ਵਿੱਚ ਵੀ ਰਹੀ ਆ, ਜੇ ਬੀਤੇ ਸਮੇਂ ਦੇ ਵਿੱਚ ਵੀ ਰਹੀ ਆ, ਤੇ ਸਾਡੇ ਲਈ ਡੁੱਬ ਕੇ ਮਰਨ ਵਾਲੀ ਗੱਲ ਹੈ। ਔਰ ਇਸ ਤੋਂ ਵੀ ਵੱਡੀ ਗੱਲ ਹੈ ਕਿ ਕਿੰਨੇ ਜਥੇਦਾਰ ਆਏ ਆ, ਕਿੰਨੇ ਜਥੇਦਾਰ ਗਏ ਆ, ਤਾਂ ਕਿਸੇ ਨੇ ਇਹਦਾ ਨੋਟਿਸ ਕਿਉਂ ਨਹੀਂ ਲਿਆ। ਤੇ ਮੈਂ ਉਸ ਦਿਨ ਵੀ ਤੁਹਾਨੂੰ ਇੱਕ ਗੱਲ ਕਹੀ ਸੀਗੀ ਕਿ ਤੁਸੀਂ ਬਿਹਤਰ ਜਾਣਦੇ ਹੋ, ਤੁਸੀਂ ਪੁੱਛ ਏਰੀਏ ਦੇ ਹੋ, ਤੇ ਸਾਡਾ ਚਲੋ ਲਾਂਘਾ, ਅਸੀਂ ਵੀ ਤੁਹਾਡੇ ਏਰੀਏ ਦੇ ਮਾਲਵੇ ਦੇ ਆ, ਤੇ ਇਹ ਗੱਲ ਆਪਾਂ ਸਾਰੇ ਹੀ ਜਾਣਦੇ ਆ ਕਿ ਜਿਹੜਾ ਡੇਰਾ ਪੁੱਛੋ ਹੈ ਤੇ ਜਿਹੜਾ ਬਾਬਾ ਸੁਖਦੇਵ ਸਿੰਘ ਆ, ਉਹ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਉਹਨਾਂ ਦੇ ਪੈਰੋਕਾਰਾਂ ਦੇ ਵਿੱਚ ਬਾਦਲ ਪਰਿਵਾਰ ਵੀ ਹੈ। ਤਾਂ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਕਿਵੇਂ ਉਹਨਾਂ ਨੂੰ ਤਲਬ ਕਰਨਾ। ਔਰ ਜਦੋਂ ਤੁਸੀਂ ਯਾਦ ਕਰੋ ਨਾ, ਯਾਦ ਕਰੋ ਕਿ ਜਦ 550ਵਾਂ ਸਮਾਗਮ ਚੱਲਦਾ ਪਿਆ ਸੀ, ਰਾਜ ਕਰਮਵੀਰ ਸਿੰਘ ਜੀ ਤੁਹਾਨੂੰ ਚੇਤਾ ਹੋਣਾ, ਤੁਹਾਡੀ ਮੈਮਰੀ ਬੜੀ ਸ਼ਾਰਪ ਆ, ਕਿ ਉਦੋਂ ਰੌਲਾ ਨਹੀਂ ਪਿਆ ਸੀ ਕਿ ਸ਼ਤਰ ਚੜਾਏ ਸੀ, ਬਿਲਕੁਲ ਜੀ ਯਾਦ ਪਿਆ ਸੀ। ਉਹ ਇਹੀ ਸਨ, ਇਹੀ ਮਹਾਂਪੁਰਸ਼ ਸਨ। ਬਹੁਤ ਰੌਲਾ ਪਿਆ ਸੀ ਉਦੋਂ, ਤੇ ਪਹਿਲਾਂ ਮੀਟਿੰਗ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਲੀਅਰ ਹੋ ਗਈਆਂ ਸੀਗਾ ਕਿ ਐਸਾ ਨਹੀਂ ਕਰਨਾ, ਐਸਾ ਨਹੀਂ ਕਰਨਾ। ਤਾਂ ਇਹ ਜਾ ਕੇ ਚੜਾ ਕੇ ਆਏ ਸੀ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਸੋਨੇ ਦਾ ਹੈ ਵੀ ਨਹੀਂ, ਸੋਨੇ ਦਾ ਪਾਣੀ ਵਗੈਰਾ ਚੜਿਆ, ਕੋਈ ਇਸ ਤਰ੍ਹਾਂ ਦੀ ਥਾਪ ਜਿਹੜੀ ਹੈ। ਤੇ ਬਾਅਦ ਦੇ ਵਿੱਚ ਉਹਨਾਂ ਨੂੰ ਸਫਾਈ ਦੇਣੀ ਪਈ ਸੀ ਉੱਥੋਂ ਦੇ ਮੈਨੇਜਰ ਨੂੰ, ਪਰ ਉਹਦਾ ਬਹੁਤ ਵੱਡਾ ਵਿਵਾਦ ਹੋਇਆ ਸੀਗਾ, ਯਾਦ ਹੋਣਾ ਤੁਹਾਨੂੰ। ਤਾਂ ਉਸ ਤੋਂ ਬਾਅਦ ਕੁਛ ਨਹੀਂ ਹੋਇਆ। ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਸਟੇਜ ਤੋਂ ਇਸ ਤਰ੍ਹਾਂ, ਤੇ ਉਹਨਾਂ ਨੇ ਤਾਂ ਸਫਾਈ ਬੜੇ ਤਗੜੇ ਅੰਦਾਜ਼ 'ਚ ਦਿੱਤੀ ਆ। ਉਹਨਾਂ ਨੇ ਸਗੋਂ ਜਿਹੜੇ ਸਾਡੇ ਵਰਗੇ ਕ੍ਰਿਟਿਕ ਸੀਗੇ, ਉਹਨਾਂ ਦੀ ਐਸੀ ਤੈਸੀ ਕਰ ਦਿੱਤੀ ਬਾਬੇ ਨੇ, ਖੁਦ ਸੁਖਦੇਵ ਸਿੰਘ ਨੇ, ਕਿ ਐਵੇਂ ਬਸ ਮੋਬਾਈਲ ਫੜ ਕੇ ਇਹਨਾਂ ਨੂੰ ਕੀ ਪਤਾ ਫਲਾਣਾ ਕਰਾਂਦਾ। ਪਰ ਰਹਿਤ ਮਰਿਆਦਾ ਜੋ ਕਹਿੰਦੀ ਆ, ਉਹ ਹੁਣ ਅਕਾਲ ਤਖਤ ਦੇ ਜਥੇਦਾਰ ਨੂੰ ਸਾਫ਼ ਕਰ ਦੇਣਾ ਚਾਹੀਦਾ। ਤੇ ਇਹ ਚੀਜ਼ ਜਿਹੜੀ ਆ, ਮੈਂ ਉਸ ਦਿਨ ਵੀ ਕਿਹਾ ਸੀਗਾ ਕਿ ਮੁਸ਼ਕਲ ਹੈ, ਪਰ ਤੁਸੀਂ ਕਿਉਂ ਨਹੀਂ ਨੋਟਿਸ ਲੈਂਦੇ? ਇਹਦਾ ਤੇ ਵਾਕਿਆ ਹੀ ਇੱਕ ਬਹੁਤ ਵੱਡਾ ਪ੍ਰਸ਼ਨ ਹੈ। ਫਿਰ ਜੇ ਨੋਟਿਸ ਦੀ ਗੱਲ ਆ, ਤਾਂ ਫਿਰ ਤਾਂ ਜੋ ਮਰਿਆਦਾਵਾਂ ਨੇ ਅਲੱਗ-ਅਲੱਗ, ਤਾਂ ਉਹਨਾਂ ਤੇ ਵੀ ਕਿੰਤੂ ਹੁੰਦਾ। ਸੋ ਇਸੇ ਚੀਜ਼ ਦਾ ਹੀ ਤੇ ਮੇਰੇ ਖਿਆਲ ਦੇ ਨਾਲ ਕੌਣ ਹੈ ਇਸ ਵੇਲੇ ਜੇ ਦੇਖੀਏ ਤੇ ਵਿਵਾਦ ਆ, ਕਿਉਂਕਿ ਕੁਛ ਲੋਕ ਜਿਹੜੇ ਆ ਉਹ ਕਿੰਤੂ ਕਰਦੇ ਇਸ ਚੀਜ਼ ਨੂੰ ਲੈ ਕੇ। ਅਕਾਲ ਤਖਤ ਦੇ ਜਥੇਦਾਰ ਦੀ ਠੀਕ ਹੈ ਕਿ ਭੂਮਿਕਾ ਕੁਛ ਸਮੇਂ 'ਚ ਵਧੀਆ ਰਹੀ ਆ, ਪਰ ਮੈਂ ਰਾਤੀ ਵੀ ਗੱਲ ਕੀਤੀ ਸੀਗੀ, ਸ਼ਾਇਦ ਕੱਲ ਵੀ ਗੱਲ ਕੀਤੀ ਸੀਗੀ, ਕਿ ਜੇ ਦਿੱਲੀ ਦੇ ਮਾਮਲੇ 'ਚ ਦੇਖੀਏ ਤਾਂ ਉਹਨਾਂ ਦਾ ਪੈਮਾਨਾ ਵੱਖਰਾ ਨਜ਼ਰ ਆਉਂਦਾ ਹੈ। ਕਿਉਂ ਮਨਜਿੰਦਰ ਸਿੰਘ ਸਿਰਸਾ ਨੇ ਜਦੋਂ ਨਗਰ ਕੀਰਤਨ, ਕੌਮਾਂਤਰੀ ਨਗਰ ਕੀਰਤਨ ਜਾਣਾ ਸੀ, ਉਸ ਵੇਲੇ ਝੂਠ ਬੋਲਿਆ, ਸਭ ਨੂੰ ਪਤਾ ਲੱਗਿਆ ਨਾ, ਤੇ ਮਨਜ਼ੂਰੀ ਹੈ ਨਹੀਂ ਸੀ ਜੀ। ਤੇ ਉਸ ਤੋਂ ਬਾਅਦ ਕੋਈ ਵੀ ਗੱਲ ਨਹੀਂ ਹੋਈ, ਕਿਸੇ ਨੇ ਨਹੀਂ ਪੁੱਛਿਆ ਉਹਨਾਂ ਨੂੰ ਕਿ ਇੰਨਾ ਵੱਡਾ ਤੁਸੀਂ ਝੂਠ ਬੋਲਿਆ, ਐਡੀ ਵੱਡੀ ਨਮੋਸ਼ੀ ਹੋਈ। ਉਸ ਤੋਂ ਬਾਅਦ ਫਿਰ ਸੋਨੇ ਦੀ ਪਾਲਕੀ ਦਾ ਜਿਹੜਾ ਹਿਸਾਬ ਕਿਤਾਬ ਸੀ, ਇਹਨਾਂ ਨੇ ਆਖਿਆ ਸੀਗਾ ਕਿ ਤੁਸੀਂ ਉਹਦੇ ਫਲੈਕਸ ਲਿਖੋ, ਫਲੈਕਸ ਤੇ ਦੱਸੋ ਕਿ ਕਿੰਨੇ ਪੈਸੇ ਤੁਸੀਂ ਇਕੱਠੇ ਕੀਤੇ ਆ, ਕਿੰਨੇ ਉਹਦੇ ਆਦੇਸ਼ ਦੀ ਪਾਲਣਾ ਕੀਤੀ ਹੈ ਜਥੇਦਾਰ ਤੇ, ਤਾਂ ਕੀ ਕਾਰਵਾਈ ਹੋਈ ਹੈ। ਕਿੰਨੀਆਂ ਕਮੇਟੀਆਂ ਹੋਰ ਨੇ, ਕਿੰਨੀਆਂ ਕਮੇਟੀਆਂ ਜਿਹੜੀਆਂ ਬਣਾਈਆਂ, ਪਰ ਕਮੇਟੀਆਂ ਨੇ ਕੰਮ ਨਹੀਂ ਕਰ ਦਿੱਤਾ, ਕਦੇ ਕੁਛ ਹੋਇਆ ਨਹੀਂ ਇਸ ਮਾਮਲੇ 'ਚ। ਸੋ ਪਾਰਦਰਸ਼ਤਾ, ਨਿਰਪੱਖਤਾ ਤੇ ਹਰੇਕ ਸੰਸਥਾ ਜਿਹੜੀ ਹੈ ਉਹਦੇ ਵਿੱਚ ਲਾਜ਼ਮ ਹੈ। ਤਾਂ ਇਹ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇਹ ਜਲਦੀ ਤੋਂ ਜਲਦੀ ਸਥਾਪਿਤ ਕਰਨੀ ਪਊਗੀ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਗੁਰਮੁਖ ਸਿੰਘ ਜੀ। ਤੇ ਸਰੋਤੋ, ਜੇ ਤੁਸੀਂ ਵੀ ਕਾਲ ਕਰਕੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਨੰਬਰ ਹੈ 408 272 5200 4082725200। ਗੁਰਮੁਖ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਰਾਜਕਰਨ ਜੀ ਸਤਿ ਸ੍ਰੀ ਅਕਾਲ, ਬਲਦੇਵ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਪਰ ਮੈਂ ਮਿੰਟੂ ਗੁਰਸਰੀਆ ਹਾਂ ਚਲੋ ਸੌਰੀ ਮਿੰਟੂ ਜੀ, ਸਤਿ ਸ੍ਰੀ ਅਕਾਲ ਜੀ। ਹਾਂ ਮੇਰਾ ਇਹ ਸਵਾਲ ਕਹੋ ਜਾਂ ਸਕਸ਼ਨ ਕਹੋ, ਇਹ ਤਾਂ ਨਹੀਂ ਮੈਂ ਕੁਛ ਕਹਿ ਸਕਦਾ, ਤੁਸੀਂ ਦੱਸੋ ਜਰਾ ਮੈਨੂੰ ਇਸ ਬਾਰੇ। ਇਹ ਜਿਹੜਾ ਕਰੋਨਾ ਵਾਇਰਸ ਲਈ ਤਾਂ ਅਮਰੀਕਾ ਨੇ ਇੰਨੀ ਸਖਤੀ ਕਰਤੀ ਹੈ, ਇੰਡੀਆ ਨੇ ਵੀ ਕਰਤੀ ਹੈ, ਪੰਜਾਬ ਗੌਰਮੈਂਟ ਨੇ ਸਕੂਲ ਕਾਲਜ ਬੰਦ ਕਰਤੇ ਨੇ, ਯੂਨੀਵਰਸਿਟੀ ਬੰਦ ਕਰਤੀ ਹੈ, ਤੇ ਆਪਣੇ ਦਰਬਾਰ ਸਾਹਿਬ 'ਚ ਕਿੰਨੀ ਸੰਗਤ ਜਾਂਦੀ ਹੈ ਜੀ। ਉਹਦੇ ਲਈ ਨਹੀਂ ਕੁਛ ਏਦਾਂ ਕਰਿਆ ਇਹਨਾਂ ਨੇ, SGPC ਕਰੇ ਜਾਂ ਹੈਡ ਗ੍ਰੰਥੀ ਕਰੇ ਅਕਾਲ ਤਖਤ ਦੇ, ਕਿ ਭਾਈ ਇੰਨੇ ਟਾਈਮ ਤੱਕ ਤੁਸੀਂ ਆ ਸੰਗਤ ਨਾ ਆਵੇ, ਸਵੇਰੇ ਸ਼ਾਮ ਆਪਾਂ ਨਿਤਨੇਮ ਕਰਦੇ ਰਹਾਂਗੇ, ਉੱਤੇ ਬਾਅਦ ਸਾਨੂੰ ਇਨਫੋਰਮ ਕਰਤਾ ਜਾਊਗਾ। ਇਹ ਤਾਂ ਬੜਾ ਖਤਰਨਾਕ ਕੰਮ ਹੋ ਰਿਹਾ ਜੀ। ਜਾਂ ਤਾਂ ਸੁਖਬੀਰ ਸਿੰਘ ਬਾਦਲ ਨੇ ਆਪਣੀ ਫੇਰੀਆਂ ਤੇ ਤਾਂ ਪਲਾਨ ਲਗਾਤਾ ਕਿ ਵਿਸਾਖੀ ਤੱਕ ਮੈਂ ਕੋਈ ਫੇਰੀ ਨਹੀਂ ਕਰਾਂਗਾ, ਮਤਲਬ ਆ ਜਿਹੜੀ ਵੀ ਇਹਨਾਂ ਨੇ ਇਲੈਕਸ਼ਨ ਦੇ ਬਾਰੇ ਕੁਛ ਕਰਨਾ ਹੋਊਗਾ। ਅੱਛਾ ਜੀ, ਦੂਜੀ ਗੱਲ ਇਹ ਹੈ, ਰਾਤ ਨੂੰ ਕੋਈ ਖਬਰ ਸੁਣਦਾ ਸੀ, ਪਤਾ ਨਹੀਂ ਕੈਨੇਡਾ ਤੋਂ ਕਿਸੇ ਮੰਤਰੀ ਨੇ ਖਮਨੀ ਜਾਂ ਕਿਸੇ ਜਨਰਲ ਬੰਦੇ ਨੇ ਆਹ ਹਿਮਾਚਲ ਦੇ ਡਲਹੌਜੀ ਸ਼ਹਿਰ ਦਾ ਨਾਂ ਜਿਹੜਾ ਅੰਗਰੇਜ਼ਾਂ ਨੇ ਰੱਖਿਆ ਸੀਗਾ, ਉਹਦਾ ਬਦਲਣ ਲਈ ਇੰਡੀਆ ਗੌਰਮੈਂਟ ਨੂੰ ਕਿਹਾ ਹੈ। ਬਾਕੀ ਮੈਂ ਇਹ ਕਹਿਣਾ ਚਾਹ ਰਹੀ ਹਾਂ, ਪੰਜਾਬ 'ਚ ਜਿਸ ਤਰ੍ਹਾਂ ਮੁਗਲਾਂ ਦੇ ਟਾਈਮ ਦਾ, ਇਹ ਤਾਂ ਅੰਗਰੇਜ਼ਾਂ ਦੇ ਟਾਈਮ ਦਾ ਡਲਹੌਜੀ ਹੈ, ਮੁਗਲਾਂ ਦੇ ਟਾਈਮ ਦਾ ਜਿਸ ਤਰ੍ਹਾਂ ਅਹਿਮਦਗੜ੍ਹ ਜਾਂ ਕੋਈ ਮੁੱਲਾਂਪੁਰ ਜਾਂ ਕੋਈ ਹੋਰ ਵੀ ਸਥਾਨ ਹੋਊਗਾ, ਉਹਦਾ ਨਾਂ ਬਦਲਣ ਲਈ ਮੁੱਖ ਮੰਤਰੀ ਨੂੰ ਕਹਿਣਾ ਚਾਹੀਦਾ ਜਾਂ ਰਾਜਪਾਲ ਨੂੰ ਕਹਿਣਾ ਚਾਹੀਦਾ, ਜਿਹੜੇ ਪੰਜਾਬ ਦੇ ਮਤਲਬ
बहुत समझदार आदमी बैठे ने, मंत्री भी हैं, आम जनरल बंदे। हाँ सुनो तो सही जी, ਇਹਦਾ ਨਾਮ ਜੀ ਹਾਂ ਜੀ, ਇਹਦਾ ਨਾਮ ਮੈਂ ਕਿਸ਼ਨਗੜ੍ਹ ਕਰਨਾ ਚਾਹੁੰਦਾ ਜੀ, ਅਹਿਮਦਗੜ੍ਹ ਦਾ ਜੀ। ਚਲ ਦੇਖੋ ਬਾਜੀ, ਸਾਰਿਆਂ ਦੀ ਭਾਵਨਾਵਾਂ ਤੇ ਅਸੀਂ ਤੇ ਕਹਿੰਦੇ ਆ ਕਿ ਜਿਹੜੇ ਏਅਰਪੋਰਟ ਹੈ ਇਹਦਾ ਹੀ ਨਾਂ ਦਾ ਤੁਸੀਂ ਮਸਲਾ ਹੱਲ ਕਰ ਲਓ, ਬਾਕੀ ਤੇ ਛੱਡੋ। ਨਵਾਂ ਚ ਕੀ ਰੱਖਿਆ ਜੀ, ਸਮਝ ਨਹੀਂ ਆਉਂਦੀ ਮੈਨੂੰ। ਕੱਲ ਨੂੰ ਕੋਈ ਹੋਰ ਉੱਠੇਗਾ, ਉਹ ਕਹੇਗਾ ਇਹ ਬਦਲ ਕੇ ਆਹ ਰੱਖ ਦਿਓ, ਇਹ ਬਦਲ ਕੇ ਆਹ ਰੱਖ ਦਿਓ। ਕੀ ਨਾ ਬਦਲਣ ਦੇ ਨਾਲੋਂ ਕਿ ਤੁਸੀਂ ਸ਼ਹਿਰਾਂ ਦੇ ਵਿੱਚ ਜੋ ਗੰਦ ਪਿਆ ਉਹ ਬਦਲੋ। ਪਹਿਲਾਂ ਤੇ ਸਵੱਛ ਭਾਰਤ ਹੈ ਜਿਹੜਾ ਕਾਗਜ਼ਾਂ 'ਚ ਤੁਰਿਆ ਫਿਰਦਾ, ਉਹ ਬਦਲੋ। ਲੋਕਾਂ ਦੀ ਜ਼ਿੰਮੇਵਾਰੀ ਬਦਲੋ, ਸ਼ਹਿਰਾਂ ਪ੍ਰਤੀ, ਆਪਣੇ ਨਗਰਾਂ ਪ੍ਰਤੀ ਬਦਲਣ ਦੀ ਜੇ ਕੋਈ ਜ਼ਰੂਰਤ ਹੈ। ਸਭ ਤੋਂ ਪਹਿਲਾਂ ਇਹ ਬਦਲਣ ਦੀ ਜ਼ਰੂਰਤ ਹੈ ਕਿ ਨਾਗਰਿਕ ਜ਼ਿੰਮੇਵਾਰ ਹੋਣ ਤੁਹਾਡੇ, ਜਿੱਦਾਂ ਤੁਸੀਂ ਜ਼ਿੰਮੇਵਾਰ ਹੋ ਜਿੱਥੇ ਤੁਸੀਂ ਰਹਿੰਦੇ ਹੋ, ਕਿ ਅਸੀਂ ਇੱਥੇ ਗੰਦ ਨਹੀਂ ਪਾਉਣਾ। ਜਿਹੜੀ ਜਨਤਕ ਸੰਪत्ति ਹੈ ਅਸੀਂ ਕਿਸ ਤਰ੍ਹਾਂ ਉਹਦੀ ਦੇਖਭਾਲ ਕਰਨੀ ਹੈ। ਮੈਂ ਤਾਂ ਕਹਿੰਦਾ ਪਹਿਲਾਂ ਇਹ ਬਦਲਣਾ ਚਾਹੀਦਾ, ਤੁਹਾਡਾ ਦ੍ਰਿਸ਼ਟੀਕੋਣ ਬਦਲਣਾ ਚਾਹੀਦਾ, ਤੁਹਾਡਾ ਵਿਹਾਰ ਬਦਲਣਾ ਚਾਹੀਦਾ। ਅੱਛੇ ਨਾਗਰਿਕ ਬਣੋ, ਉਸ ਤੋਂ ਬਾਅਦ ਜਿਹੜਾ ਵੀ ਨਾਂ ਰੱਖਣਾ, ਕਿਸ਼ਨ ਰੱਖ ਲਓ, ਰਾਮ ਰੱਖ ਲਓ, ਜੋ ਮਰਜ਼ੀ ਰੱਖ ਲਓ, ਮੈਨੂੰ ਤਾਂ ਘੱਟੋ ਘੱਟ ਪ੍ਰਵਾਹ ਨਹੀਂ। ਮੇਰੇ ਲਈ ਤਾਂ ਸਾਰੇ ਇੱਕੋ ਜਿਹੇ, ਮੇਰੇ ਲਈ ਮੁੱਲਾ ਵੀ ਇੱਕੋ ਜਿਹਾ, ਮੇਰੇ ਲਈ ਰਾਮ ਵੀ ਇੱਕੋ ਜਿਹਾ, ਮੇਰੇ ਲਈ ਭਗਵਾਨ ਵੀ ਇੱਕੋ ਜਿਹਾ, ਸਾਰਾ ਜੋ ਮਰਜ਼ੀ ਰੱਖ ਲਓ। ਪਰ ਜ਼ਰੂਰੀ ਹੈ ਕਿ ਪਹਿਲਾਂ ਸ਼ਹਿਰਾਂ ਨੂੰ ਸ਼ਹਿਰ ਤੇ ਬਣਾ ਲਓ, ਪਹਿਲਾਂ ਲੋਕਾਂ ਨੂੰ ਲੋਕ ਤੇ ਬਣਾ ਲਓ, ਨਾਗਰਿਕ ਤੇ ਬਣਾ ਲਓ। ਫਿਰ ਦੂਜੀ ਗੱਲ ਜਿਹੜੀ ਇਹਨਾਂ ਨੇ ਕਹੀ ਸੀ ਮੈਨੂੰ ਵਿਸਰ ਗਈ ਆ, ਕਰੋਨਾ ਵਾਇਰਸ ਦੀ ਦਰਬਾਰ ਸਾਹਿਬ ਨੂੰ ਲੈ ਕੇ ਸੰਬੰਧਿਤ। ਨਹੀਂ, ਉਹਨਾਂ ਨੇ ਐਡਵਾਈਜ਼ਰੀ ਤੇ ਜਾਰੀ ਕਰ ਦਿੱਤੀ ਸੀ ਬਹੁਤ ਦਿਨ ਪਹਿਲਾਂ ਹੀ, ਜਿਹੜੀ ਵੀ ਸੰਗਤ ਆਉਂਦੀ ਹੈ। ਪਰ ਸੰਗਤ ਦੀ ਆਮਦ ਨੂੰ ਉੱਥੇ ਯਕਦਮ ਰੋਕਿਆ ਨਹੀਂ ਜਾ ਸਕਦਾ, ਯਕਦਮ ਨਹੀਂ ਰੋਕਿਆ ਜਾ ਸਕਦਾ। ਹਾਲੇ ਵੇਖਣਗੇ। ਔਰ ਪੰਜਾਬ ਦੇ ਵਿੱਚ ਐਸਾ ਕੁਛ ਹੋਇਆ ਨਹੀਂ ਹੁਣ ਤੱਕ, ਐਸਾ ਕੁਛ ਹੋਇਆ ਨਹੀਂ ਹੈ। ਪਰ ਫਿਰ ਵੀ ਇਲਾਜ ਨਾਲੋਂ ਪਰਹੇਜ਼ ਚੰਗਾ। ਉਹਨਾਂ ਨੇ ਐਡਵਾਈਜ਼ਰੀ ਪਹਿਲਾਂ ਹੀ ਜਾਰੀ ਕੀਤੀ ਆ। ਹੁਣ ਮੈਂ ਉੱਥੇ ਜਾ ਨਹੀਂ ਸਕਿਆ ਜਾਂ ਮੈਂ ਪਤਾ ਨਹੀਂ ਕਰ ਸਕਿਆ, ਸਵੇਰੇ ਵੀ ਪਤਾ ਕਰ ਲਾਂਗੇ ਕਿ ਕਿੰਨਾ ਕੁ ਉੱਥੇ ਜਿਹੜਾ ਪਰਹੇਜ਼ ਉੱਥੇ ਲਾਗੂ ਕੀਤਾ ਗਿਆ, ਕਿੰਨੀਆਂ ਕੁ ਉੱਥੇ ਹੋਰ ਵੱਖਰੀਆਂ ਜਿਹੜੀਆਂ ਗਾਈਡਲਾਈਨ ਜਾਰੀ ਕੀਤੀਆਂ ਗਈਆਂ। ਤਾਂ ਮੇਰੇ ਖਿਆਲ ਦੇ ਨਾਲ ਜੇ ਇਸ ਤਰੀਕੇ ਨਾਲ ਆਪਾਂ ਚੱਲੀਏ ਤੇ ਫਿਰ ਤਾਂ ਸਾਰੇ ਇੰਡੀਆ ਨੂੰ ਘੱਟੋ ਘੱਟ ਇੱਕ ਵਾਰੀ 31 ਮਾਰਚ ਤੱਕ ਘਰਾਂ 'ਚ ਫਿਰ ਕੈਦ ਕਰ ਦਿੱਤਾ ਜਾਣਾ ਚਾਹੀਦਾ, ਕਿਉਂਕਿ ਇਕੱਠ ਤੇ ਫਿਰ ਹੁੰਦੇ ਹੀ ਆਪਣੇ। ਜੇ ਆਪਾਂ ਇੱਕ ਪਰਿਵਾਰ 'ਚ ਬਹਿ ਕੇ ਇਕੱਠੇ ਰੋਟੀ ਖਾਂਦੇ ਆ, ਉਸ ਵੇਲੇ ਤੇ ਇਕੱਠੇ ਰਹਿੰਦੇ ਆ ਨਾ। ਜੇ ਆਪਾਂ ਬੱਚੇ ਨੂੰ ਸਕੂਲੇ ਘੱਲਦੇ ਆ, ਇੱਕ ਕਲਾਸ ਦੇ ਵਿੱਚ 30-40 ਬੱਚੇ ਤਾਂ ਹੁੰਦੇ ਹੀ ਆ। ਫਿਰ ਜੇਲ੍ਹਾਂ ਦੇ ਵਿੱਚ ਇੱਕ ਬੈਰਕ ਦੇ ਵਿੱਚ 150-150 200 ਬੰਦਾ ਇਹਨਾਂ ਨੇ ਤੁੰਨਿਆ, ਉਹ ਵੀ ਫਿਰ ਕੱਲਾ ਕਰਨਾ ਚਾਹੀਦਾ। ਸੋ ਬਹੁਤ ਕੁਝ ਹੋਏਗਾ ਫਿਰ ਤੇ। ਜੀ ਜੀ ਬਿਲਕੁਲ, ਇਕੱਲੇ ਇੱਕ ਦਰਬਾਰ ਸਾਹਿਬ ਨਹੀਂ, ਇਹ ਤੇ ਬਹੁਤ ਸਾਰੇ ਜਿਹੜੇ ਉੱਥੇ ਇੱਦਾਂ ਦੇ ਸਥਾਨ ਹੈਗੇ ਨੇ, ਜਿਹੜੇ ਧਾਰਮਿਕ ਸਥਾਨ ਨੇ। ਹਰਿਦੁਆਰ ਦੇ ਵਿੱਚ ਇੰਨਾ ਕੁਛ ਆ, ਕਿੰਨੇ ਮੰਦਿਰ ਨੇ, ਕਿਤੇ ਉੜੀਸਾ ਦੇ ਵਿੱਚ ਕੋਈ ਕਿਤੇ ਨੇ, ਕੋਈ ਕਿਤੇ ਨੇ। ਸੋ ਇਹ ਫਿਰ ਸਾਰੇ ਪਾਸੇ ਜਿਹੜਾ ਲਾਗੂ ਕਰਨ ਦੀ ਇਹਨਾਂ ਨੂੰ ਜ਼ਰੂਰਤ ਪੈਣੀ ਆ। ਤੇ ਆਈ ਥਿੰਕ ਜਿੱਦਾਂ ਕਿਹਾ ਇਲਾਜ ਦੇ ਨਾਲੋਂ ਪਰਹੇਜ਼ ਚੰਗਾ ਹੁੰਦਾ ਹੈ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਲక్ష్మణ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਬਿੰਟੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਬਿੰਟੂ ਜੀ, ਮੇਰਾ ਤਾਂ ਨਿੱਕਾ ਜਿਹਾ ਸਵਾਲ ਆ, ਜਿਹੜਾ ਆਪਣੇ ਗਰਚਿਆਂ ਨੇ ਸੁਖਬੀਰ ਦਾ ਗੁੱਟ ਫੜ ਕੇ ਕੈਂਚੀ ਮਾਰੀ ਆ, ਤਾਂ ਇਹ ਨੰਬਰ ਢੀਂਡਸੇ ਦੇ ਹੱਕ 'ਚ ਕੀਤਾ, ਇਹ ਕਿੱਦਾਂ ਸਹੀ ਆ ਕਿ ਗਲਤ ਆ? ਹਜੇ ਨੰਬਰ ਤੇ ਬਣਨਗੇ ਸਰਦਾਰ ਸਾਹਿਬ, ਹਜੇ ਤੇ ਨਾ ਇਹ ਖਿਡਾਰੀ ਵੰਡਦੇ ਪਏ ਆ, ਇੱਥੇ ਟੀਮਾਂ ਬਣ ਰਹੀਆਂ। ਤੁਸੀਂ ਜਾਂ ਦੀ ਗੱਲ ਕਰਦੇ, ਨੰਬਰ ਤੇ ਅਜੇ ਆਉਣੇ ਆ, ਕੈਂਚੀਆਂ ਕੂਚੀਆਂ ਬਾਅਦ 'ਚ ਪਤਾ ਲੱਗੂ। ਅਜੇ ਤੇ ਖਿਡਾਰੀ ਪਾਲਾ ਮੱਲਣ ਡਏ ਆ ਕਿ ਕਿਹੜੇ ਪਾਲੇ 'ਚ ਅਸੀਂ ਖਿਲਾਉਣਾ। ਤੇ ਅਜੇ ਦੇਖਦੇ ਆ, ਤੇਲ ਵੇਖੋ, ਤੇਲ ਦੀ ਧਾਰ ਵੇਖੋ, ਕਿਹਨੂੰ ਕੈਂਚੀਆਂ ਵੱਜਣੀਆਂ, ਕਿੰਨੇ ਇੱਥੇ ਬਗਲਾਂ ਭਰਨੀਆਂ, ਕਿੰਨੇ ਡੋਚ ਦੇਣੀ ਆ, ਉਹ ਹਾਲੇ ਦੇਖੋ। ਕਿੰਨੇ ਪੁੱਠੀ ਕੈਂਚੀ ਪਾਉਣੀ, ਕਈ ਪੁੱਠੀ ਕੈਂਚੀ ਵੀ ਮਾਰਨਗੇ, ਸਮਝ ਗਏ ਨਾ, ਪੁੱਠੀ ਕੈਂਚੀ ਵੀ ਵੱਜੇਗੀ। ਇੰਤਜ਼ਾਰ ਕਰੋ। ਬਾਕੀ ਇਹ ਸਭ ਕੁਝ ਚੱਲਣਾ ਹੋਣਾ। ਸਮਾਂ ਆ ਗਿਆ, ਇੱਧਰ ਦੇ ਜਿਹੜੇ ਗੁਲਾਬ ਦੇ ਫੁੱਲ ਆ ਉਹ ਟੁੱਟ ਕੇ ਉੱਧਰ ਜੁੜ ਜਾਣਗੇ, ਉੱਧਰੋਂ ਇੱਧਰ ਜੁੜ ਜਾਣਗੇ। ਇਹ ਬਹੁਤ ਕੁਝ ਹੋਏਗਾ। ਤਾਂ ਕੀ ਤੁਸੀਂ ਇਸ ਤਰ੍ਹਾਂ ਦੀ ਲੀਡਰਸ਼ਿਪ ਨੂੰ ਮੰਨਦੇ ਹੋ ਕਿ ਪੰਜਾਬ ਦੇ ਵਿੱਚ ਤਬਦੀਲੀ ਲਿਆਵੇ? ਮਾਫ ਕਰਨਾ, ਮੈਂ ਨਹੀਂ ਮੰਨਦਾ ਜੀ, ਮੈਂ ਨਹੀਂ ਮੰਨਦਾ। ਢੀਂਡਸੇ ਟੁੱਟ ਕੇ ਕਾਂਗਰਸ ਤੇ ਚੱਲ ਜਾਣ, ਕੀ ਫਰਕ ਹੋ ਜਾਊਗਾ? ਢੀਂਡਸੇ ਨਾਲ ਟੁੱਟ ਕੇ ਅੱਡ ਤੁਰਤੇ ਆ, ਕੀ ਫਰਕ ਪੈ ਜਾਊਗਾ? ਕੀ ਫਰਕ ਪੈ ਜਾਊਗਾ? ਉਹ ਤੇ ਸਿੱਧਾ ਕਹਿੰਦੇ ਜਨਤਾ ਪਾਰਟੀ ਨਾਲ ਅਲਾਇੰਸ ਕਰਨ ਨੂੰ ਤਿਆਰ ਆ। ਜੇ SGPC 'ਚ ਕੱਲ੍ਹ ਨੂੰ ਮੰਨ ਲਓ SGPC 'ਚ ਇਹ ਆ ਜਾਂਦੇ ਆ, ਤਾਂ ਜਿਹੜੀ ਦਖਲਅੰਦਾਜ਼ੀ ਤੋਂ ਤੁਸੀਂ ਸਵਾਲਾਤ ਕਰਦੇ ਹੋ, ਉਹ ਦਖਲਅੰਦਾਜ਼ੀ ਨਾ ਹੋਊਗੀ। ਸੋ ਕਹਿਣ ਦਾ ਮਤਲਬ ਕਿ ਸਾਨੂੰ ਅਲਟਰਨੇਟਿਵ ਧੜੇਬੰਦੀ ਦੀ ਨਹੀਂ ਜ਼ਰੂਰਤ, ਸਾਨੂੰ ਅਲਟਰਨੇਟਿਵ ਪੋਲਿਟਿਕਸ ਦੀ ਜ਼ਰੂਰਤ ਆ। ਸਾਨੂੰ ਬਦਲਵੀਂ ਰਾਜਨੀਤੀ ਦੀ ਜ਼ਰੂਰਤ ਹੈ। ਇਹ ਮਾਡਲ ਤੇ ਅਸੀਂ ਦੇਖ ਚੁੱਕੇ ਹਾਂ। ਢੀਂਡਸਾ ਸਾਹਿਬ ਦਾ ਮਾਡਲ, ਛੋਟੇ ਢੀਂਡਸਾ ਦਾ ਮਾਡਲ ਹੰਡਾ ਚੁੱਕੇ ਹਾਂ। ਗਰਚਿਆਂ ਨੂੰ ਕੌਣ ਨਹੀਂ ਜਾਣਦਾ? ਗਰਚਿਆਂ ਦੀ ਅੱਜ ਕੱਲ੍ਹ ਤੁਸੀਂ ਦੇਖ ਹੀ ਸਕਦੇ ਹੋ ਕਿ ਸਿਆਸਤ ਦੇ ਨਕਸ਼ੇ ਤੇ ਕਿੰਨੀ ਕੁ ਗਾੜੀ ਪਛਾਣ ਹੈ ਇਸ ਟਾਈਮ, ਕਿੰਨੀ ਕੁ ਵੱਡੀ ਭੂਮਿਕਾ ਹੈ। ਤਾਂ ਸਾਨੂੰ ਜ਼ਰੂਰਤ ਆ
ਚਾਹੇ ਕੋਈ ਗਰਚਾ ਹੋਵੇ, ਚਾਹੇ ਕੋਈ ਪਵਾਰ ਹੋਵੇ, ਚਾਹੇ ਕੋਈ ਸਿੱਧੂ ਹੋਵੇ, ਚਾਹੇ ਕੋਈ ਸੰਧੂ ਹੋਵੇ, ਕੋਈ ਹੋਵੇ, ਸਾਨੂੰ ਬਦਲਵੀਂ ਰਾਜਨੀਤੀ ਦੀ ਜ਼ਰੂਰਤ ਹੈ। ਐਸਾ ਮਾਡਲ ਆਵੇ ਸਾਡੇ ਕੋਲ ਕਿ ਸਾਡੇ ਦੁੱਖ ਦਰਦ ਦੂਰ ਹੋ ਜਾਣ। ਸਾਡਾ ਤਾਂ ਵਾਲ ਕਰਜ਼ਾਈ ਹੋਇਆ ਪਿਆ, ਆਰਥਿਕਤਾ ਸਾਡੀ ਜਿਹੜੀ ਉਹ ਚੰਗੀ ਪਈ ਆ, ਹਰ ਪਾਸੇ ਸਾਡੇ ਹਾਹਾਕਾਰ ਮਚਣ ਲਈ ਆ। ਰੁਜ਼ਗਾਰ ਸਾਡੇ ਕੋਲ ਨਹੀਂ ਹੈਗਾ, ਉਦਯੋਗ ਸਾਡੇ ਕੋਲ ਨਹੀਂ ਹੈਗਾ, ਦਲਿਤ ਸਾਡਾ ਦਬਾਇਆ ਪਿਆ, ਮਜ਼ਦੂਰ ਸਾਡਾ ਢਹਿਆ ਪਿਆ, ਕਿਸਾਨ ਸਾਡਾ ਛੋਟਾ ਰਗੜਿਆ ਪਿਆ, ਵੱਡੇ ਕਿਸਾਨ ਖਾਈ ਜਾਂਦੇ ਆ ਸਭ ਕੁਝ ਸਬਸਿਡੀਆਂ ਦੇ ਨਾਮ ਤੇ। ਸਾਨੂੰ ਤੇ ਬਹੁਤ ਵਧੀਆ ਰਾਜਨੀਤਿਕ ਧਿਰਾਂ ਦੀ ਜ਼ਰੂਰਤ ਹੈ, ਨਾ ਕਿ ਧੜੇਬੰਦੀਆਂ ਦੀ ਜ਼ਰੂਰਤ ਹੈ। ਜੀ ਜੀ ਜੀ। ਅਗਲੀ ਜਿਹੜੇ ਆਪਣੇ ਕਾਲਰ ਆਪਣੇ ਨਾਲ ਜੁੜੇ ਨੇ ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਧੰਨਵਾਦ ਜੀ, ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮਿੰਟੂ ਜੀ, ਇੱਕ ਤਾਂ ਪਹਿਲਾਂ ਆ ਵੀਰ ਜੀ ਪਿੱਛੇ ਕਾਲ ਕਰਕੇ ਗੱਲ ਲਗਾਈ ਸੀ ਤੇ ਉਹਨੇ ਸ਼ਬਦ ਬਾਰੇ ਹਰੀਜਨ, ਇਹਦੇ ਥੋੜੇ ਸਰਚ ਕਰਿਓ ਕਿਉਂਕਿ ਮੇਰਾ ਖਿਆਲ ਇਹ ਵਰਡ ਜਿਹੜਾ ਗਲਤ ਹੈ ਮਨੋ ਸਮਝ ਵਿੱਚ। ਨਹੀਂ, ਕਿੰਨਾ ਨੇ ਇਸਤੇਮਾਲ ਕੀਤਾ ਜੀ ਹਰੀਜਨ ਸ਼ਬਦ? ਮੈਂ ਨਹੀਂ ਸੁਣਿਆ। ਹਰੀਜਨ ਸ਼ਬਦ ਬੋਲਿਆ ਸੀ। ਨਹੀਂ, ਕਿੰਨਾ ਨੇ ਇਸਤੇਮਾਲ ਕੀਤਾ? ਕਿਸੇ ਕਾਲਰ ਨੇ ਕਹਿ ਰਹੇ, ਇਹ ਕਾਲਰ ਨੇ ਕਿਹਾ ਸੀ ਉਹਨਾਂ ਨੂੰ ਉੱਤੇ ਗੁਰਦੁਆਰਾ ਜਾਣ ਨਹੀਂ ਦਿੰਦੇ ਹਰੀਜਨਾਂ ਨੂੰ। ਤੇ ਇਹ ਜਿਹੜਾ ਮਨੋ ਸਮਝ ਇਹ ਇੱਕ ਗਾਲ ਕੱਢੀਓ ਕਿ ਮੇਰਾ ਖਿਆਲ ਇਹ ਸਾਨੂੰ ਜਿਹੜੀ ਇਹ ਸ਼ਬਦ ਸਾਨੂੰ ਵਰਤਣਾ ਨਹੀਂ ਚਾਹੀਦਾ, ਇਹ ਲਫ਼ਜ਼ ਜਿਹੜਾ। ਗਲਤ ਗੱਲ ਹੈ, ਗਲਤ ਗੱਲ। ਹਾਂਜੀ, ਕਿਉਂਕਿ ਜਾਂ ਤੁਸੀਂ ਦਲਿਤ ਕਹਿ ਲਓ, ਸ਼ਡਿਊਲਡ ਕਾਸਟ ਕਹਿ ਲਓ, ਆਦਿ ਧਰਮੀ ਕਹਿ ਲਓ। ਤੇ ਇਹ ਮੇਰੀ ਬੇਨਤੀ ਹੈ ਵੀ ਜੇ ਮੰਨ ਲਓ ਅਸੀਂ ਕੋਈ ਥੋੜਾ ਇਹਨੂੰ ਵਿਸਤਾਰ ਨਾਲ ਜਿਹੜਾ ਇਹਦੀ ਛਾਣਬੀਣ ਕੀਤੀ ਜਾਵੇ ਸਹੀ ਆ ਕਿ ਗਲਤ ਆ। ਜੀ ਜੀ ਤੇ ਮੈਂ ਕੋਈ ਗੱਲ ਨਹੀਂ, ਮੈਂ ਅਪੀਲ ਕਰ ਦਿੰਦਾ ਜੀ, ਕੋਈ ਗੱਲ। ਹਾਂਜੀ, ਦੂਸਰੀ ਮੇਰੀ ਬੇਨਤੀ ਹੈ ਕਿ ਹਾਂ ਜੇ ਕਰੋਨਾ ਵਾਇਰਸ ਦਾ ਸਾਰੇ ਜਿਹੜੇ ਮਤਲਬ ਕਿੰਨੇ ਅਸੀਂ ਤੜਫੇ ਸਾਰੇ ਪੂਰਾ ਮੁਲਕ, ਜਿਹੜੇ ਪੰਜਾਬ ਦੇ ਵਿੱਚ ਜਿਹੜਾ ਚਿੱਟਾ ਵਾਇਰਸ ਚੱਲਿਆ ਕਿੰਨਾ ਚਿਰ ਹੋ ਗਿਆ, ਇਹਦੇ ਬਾਰੇ ਕੋਈ ਗੌਰਮੈਂਟ ਨੂੰ ਕਿਸੇ ਨੂੰ ਕੋਈ ਫਿਕਰੇ ਕੋਈ ਨਹੀਂ, ਕਿੰਨੇ ਆਮ ਜਨਤਾ ਮਰੀ ਜਾਂਦੀ, ਤੇ ਇਹਦੇ ਬਾਰੇ ਮਾਰੇ ਦੱਸਿਓ ਵੀ ਉਸ ਬਾਰੇ ਕੋਈ ਫਿਕਰਮੰਦ ਹੋਊਗਾ। ਧੰਨਵਾਦ ਜੀ ਨਾ ਵੀਰ ਜੀ। ਜੀ ਜੀ, ਬਿਲਕੁਲ ਬਿਲਕੁਲ। ਮੈਂ ਉਹੀ ਕਹਿੰਦਾ ਨਾ ਕਿ ਦੇਖੋ ਪੂਰੇ ਸੰਸਾਰ ਦੇ ਵਿੱਚ 4-5 ਹਜ਼ਾਰ ਮੌਤ ਹੋਈ ਆ, ਤੇ ਜੇ ਆਪਾਂ ਵੇਖੀਏ ਆ ਜਿਹੜੀਆਂ ਬਿਮਾਰੀਆਂ ਨਮੋਨੀਆ ਵਗੈਰਾ ਫਲਾਂ ਟਮਕਾ, ਆ 1.5-2 ਮਹੀਨੇ ਦੇ ਵਿੱਚ 4-5 ਹਜ਼ਾਰ ਮੌਤ ਹੋਈ। ਇੰਨੀ ਕੁ ਮੌਤ ਉਦਾਂ ਹੋ ਜਾਂਦੀ ਹੋਊਗੀ ਸਾਡੇ ਪੂਰੇ ਵਰਲਡ ਦੇ ਵਿੱਚ, ਇਸ ਤਰ੍ਹਾਂ ਦੇ ਫਲੂ ਨਾਲ, ਨਮੋਨੀਏ ਨਾਲ, ਸਾਹ ਦੀ ਤਕਲੀਫ ਦੇ ਨਾਲ 4-5 ਹਜ਼ਾਰ ਬੰਦਾ ਤੇ ਉਸ ਤਰ੍ਹਾਂ ਵੀ ਮਰਦਾ ਹੋਊਗਾ ਨਾ। ਤਾਂ ਕਹਿਣ ਦਾ ਭਾਵ ਇਹ ਕਿ ਜਿਹੜੇ ਬੰਦੇ ਤੁਹਾਡੇ ਇਸ ਤਰ੍ਹਾਂ ਚਿੱਟੇ ਨਾਲ ਮਰਦੇ ਪਏ ਆ, ਸੜਕੀ ਅੱਤਵਾਦ ਨਾਲ ਮਰਦੇ ਪਏ ਆ, ਤੁਸੀਂ ਕਦੇ ਉਹਨਾਂ ਤੇ ਗੌਰ ਕੀਤਾ? ਜਿਹੜੇ ਆ ਇੰਡੀਆ ਦਾ, ਚਾਈਨਾ ਦਾ ਏਡਾ ਵੱਡਾ ਫਿਗਰ ਆ ਕਿ ਪੋਲਿਊਟ ਹਵਾ ਦੇ ਨਾਲ ਹੀ ਲੋਕ ਮਰੀ ਜਾਂਦੇ ਇੱਥੇ, ਲੱਖਾਂ ਦੀ ਗਿਣਤੀ ਦੇ ਵਿੱਚ। 15 ਲੱਖ ਪਤਾ ਨਹੀਂ 17 ਲੱਖ ਅੰਕੜਾ ਹੈ ਇੰਡੀਆ ਦਾ। ਸੋ ਇਹ ਕਹਿਣ ਦਾ ਭਾਵ ਇਹ ਹੋ ਕਿ ਜਿਹੜੀਆਂ ਅਸਲ ਚੀਜ਼ਾਂ ਨੇ ਉਹਨਾਂ ਤੇ ਵੀ ਕੰਮ ਕਰਨ ਦੀ ਜ਼ਰੂਰਤ ਹੈ। ਬਹੁਤ ਵਧੀਆ ਮੁੱਦਾ ਤੁਸੀਂ ਚੁੱਕਿਆ। ਅੱਜ 2 ਖਬਰਾਂ ਨੇ, ਦੋਵੇਂ ਸਾਡੇ ਮੱਥੇ ਤੇ ਕਹਿ ਲਈਏ ਕਿ ਬਦਨਾਮੀ ਦੀ ਚੁੱਕੇ ਆ। ਵੱਡੇ ਅਖਬਾਰਾਂ ਨੇ, ਜਿਹੜੇ ਇੰਡੀਆ ਦੇ ਵੱਡੇ ਅਖਬਾਰ ਸਮੂਹ ਆ, ਉਹਨਾਂ ਦੇ ਜਿਹੜੇ ਇੱਥੋਂ ਦੇ ਪੰਜਾਬ ਦੇ ਹੈਗੇ ਵਰਸ਼ਨ, ਉਹਨਾਂ ਦੇ ਫਰੰਟ ਪੇਜਾਂ ਤੇ ਅੱਜ ਖਬਰਾਂ ਸੀਗੀਆਂ। ਇੱਕ ਵਿਆਹੁਤਾ ਕੁੜੀ ਜਿਹੜੀ ਆ ਉਹ ਸਹੁਰਿਆਂ ਦੇ ਘਰ ਆਈ ਤੇ ਉਹਨੇ ਆਉਂਦੀ ਨੇ ਚੂੜਾ ਪੁਆ ਕੇ ਮਾਰਿਆ। ਉਹਨੇ ਆਖਿਆ ਕਿ ਮੈਂ ਮਰਦੀ ਪਈ ਆ, ਮੈਨੂੰ ਹੈਰੋਇਨ ਲਿਆ ਕੇ ਦਿਓ, ਚਿੱਟਾ ਲਿਆ ਕੇ ਦਿਓ। ਦੇਖੋ, ਇੱਕ ਵਿਆਹੁਤਾ, ਉਹ ਕਹਿੰਦੇ ਨਾ ਕਿ उड़ के एक दिन बहुत दूर चली जाती हैं, घर की शाखों पे ये चिड़ियों की तरह होती हैं। ਤੇ ਇਹ ਅਸੀਂ ਇਹ ਧੀਆਂ ਜਿਹੜੀਆਂ ਚਿੜੀਆਂ ਨਾਲ ਤੁਲਨਾ ਕਰਦੇ ਹਾਂ, ਤੇ ਮਤਲਬ ਇਹ ਕਿ ਸਾਡੀਆਂ ਚਿੜੀਆਂ ਜਿਹੜੀਆਂ ਧੀਆਂ ਜਿਹੜੀਆਂ ਸਾਡੀਆਂ, ਉਹ ਦੇਖੋ ਉਹਨਾਂ ਦਾ ਕਿਸ ਹਾਲ ਦੇ ਵਿੱਚ ਦਾਖਲਾ ਹੋ ਚੁੱਕਾ ਕਿ ਕੁੜੀ ਸਹੁਰੇ ਦੇ ਘਰ ਜਾ ਕੇ ਪਾਣੀ ਨਹੀਂ ਮੰਗ ਰਹੀ, ਸਹੁਰਿਆਂ ਦੇ ਘਰ ਜਾ ਕੇ ਕੋਈ ਹੋਰ ਖੁਸ਼ੀ ਨਹੀਂ ਹੰਢਾ ਰਹੀ, ਕਹਿੰਦੀ ਆ ਕਿ ਚਿੱਟਾ ਲੈ ਕੇ ਆਓ। ਫਿਰ ਆ ਹੁਣ ਦੇਰ ਸ਼ਾਮ ਖਬਰ ਆਈ ਆ, 17 ਸਾਲਾਂ ਦੀ ਕੁੜੀ ਆ ਤੇ 16 ਸਾਲਾਂ ਦੀ ਕੁੜੀ ਆ ਬਠਿੰਡੇ ਦੇ ਵਿੱਚ, ਉਹ ਬੇਸੁੱਧ ਪਈ ਆ, ਮਰਨਾਊ ਪਈ ਆ ਹਸਪਤਾਲ ਦੇ ਵਿੱਚ ਓਵਰਡੋਜ਼ ਕਰਕੇ। ਇੱਥੇ ਬਠਿੰਡੇ ਦੇ ਵਿੱਚ 2 ਕੁੜੀਆਂ ਮਰ ਚੁੱਕੀਆਂ। ਠੀਕ ਆ, ਕਿੰਨੀਆਂ ਮੈਂ ਕਹਾਣੀਆਂ ਸੁਣਾ ਸਕਦਾ, ਸਾਰੀ ਰਾਤ ਮੈਂ ਕਹਾਣੀਆਂ ਸੁਣਾਈ ਜਾ ਸਕਦਾ ਜੇ ਕੋਈ ਮੇਰੇ ਕੋਲ ਬੈਠਾ ਹੋਵੇ। ਇਸ ਤਰ੍ਹਾਂ ਦੀਆਂ ਇੰਨੀਆਂ ਕਹਾਣੀਆਂ ਨੇ। ਤਾਂ ਬਿਲਕੁਲ ਗੱਲ ਸਹੀ ਹੈ ਕਿ ਤੁਸੀਂ ਇਸ ਪਾਸੇ ਵੀ ਧਿਆਨ ਦਿਓ, ਇਸ ਪਾਸੇ ਵੀ ਧਿਆਨ ਦੇਣ ਦੀ ਜ਼ਰੂਰਤ ਆ ਕਿ ਸਾਡੇ ਪੋਤੀ ਵੀ, ਸਾਡੀ ਤੇ ਕੁੱਖ ਵੀ ਜਿਹੜੀ ਆ ਉਹ ਇਸ ਵੇਲੇ ਨਸ਼ੇ ਦਾ ਸ਼ਿਕਾਰ ਹੋ ਰਹੀ ਆ। ਸਾਡੇ ਪੁੱਤ ਵੀ ਗਏ, ਸਾਡੀ ਕੁੱਖ ਵੀ ਗਈ, ਜਾਣਾ ਕਿੱਧਰ ਆ ਅਸੀਂ? ਕਰੋਨਾ ਆਇਆ 4 ਦਿਨ ਠੀਕ ਆ,
ਆਇਆ ਚਲੇ ਜਾਏਗਾ, ਇਲਾਜ ਹੋ ਜਾਏਗਾ। ਬਿਲਕੁਲ ਤੁਸੀਂ ਸਹੀ ਕਿਹਾ ਕਿ ਜਿਹੜਾ ਇਹ ਵਾਇਰਸ ਆ ਇਹਦਾ ਇਲਾਜ ਕੌਣ ਕਰੇਗਾ? ਮਾਫ ਕਰਨਾ, ਜਿਨ੍ਹਾਂ ਲੋਕਾਂ ਨੇ ਇਲਾਜ ਕਰਨਾ ਸੀ ਇਹਨਾਂ ਕਮਬਖਤਾਂ ਦਾ ਤੇ ਲੋਕਾਂ ਨੂੰ ਵੱਡਾ ਇਲਾਜ ਕਰਨਾ ਪਊਗਾ। ਇਹ ਤੇ ਖੁਦ ਬਿਮਾਰ ਲੋਕ ਨੇ, ਇਹ ਤੇ ਖੁਦ ਵਾਇਰਸ ਨੇ ਜਿਹੜੇ ਸਾਨੂੰ ਚਿੰਬੜੇ ਹੋਏ ਆ। ਤਾਂ ਜਿੱਦਣ ਲੋਕ ਇਹਨਾਂ ਦਾ ਇਲਾਜ ਕਰ ਦੇਣਗੇ ਇਲਾਜ ਆਪੇ ਹੋ ਜਾਊਗਾ ਜੀ। ਅਗਲੇ ਕਾਲਰ ਨੇ ਜੱਗਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਜਸਕਿਰਨ, ਮੈਂ ਮੇਰੀ ਲਾਈਨ ਹੈ ਜੀ, ਤੁਹਾਡੀ ਲਾਈਨ ਹੈ ਜੀ। ਜਸਕਿਰਨ ਸਿੰਘ ਸਤਿ ਸ਼੍ਰੀ ਅਕਾਲ, ਤੇ ਮਿੰਟੂ ਗੁਰਸਰੀਏ ਨੂੰ ਵੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਬਹੁਤ ਚਿਰ ਬਾਅਦ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਤਾਂ ਇਹ ਪੁੱਛਣਾ ਸੀਗਾ ਵੀ ਵੀਰਾ ਜੀ ਵੀ ਆ ਜਿੰਨੇ ਵੀ ਬੁੱਢੇ ਫੇਰੇ ਜਿਹੜੇ ਮਤਲਬ ਆਪ ਆਪਣੀਆਂ ਪਾਰਟੀਆਂ ਬਣਾਉਣ ਡਏ ਆ ਵੀ ਇਹ ਬਦਲ ਕਰਾਉਣਗੇ ਜਾਂ ਕਿ ਇਹ ਮਤਲਬ ਕਿ ਤੋੜ ਕੇ ਮਤਲਬ ਕਿ ਜਿੱਦਾਂ ਖੱਖੜੀਆਂ ਕਦੇਲੇ ਕਰਕੇ ਤੇ ਮੁੜ ਕੇ ਇਹ ਬਾਦਲ ਤੇ ਕੈਪਟਨਾਂ ਨੂੰ ਮਤਲਬ ਸ਼ਹਿ ਦੇਣਗੇ? ਦੂਜਾ ਸਵਾਲ ਇੱਕ ਹੋ ਰਿਹਾ ਮੇਰਾ, ਜਿਹੜਾ ਲੰਗਾਹ ਦੀ ਗੱਲ ਕੀਤੀ ਤੁਸੀਂ, ਮੈਂ ਰੇਡੀਓ ਅੱਠ 'ਚ ਸੁਣਿਆ ਸੀ, ਮੈਂ ਗੱਲ ਸੁਣਦਾ ਸੀ ਥੋੜ੍ਹੀ ਜਿਹੀ, ਤੇ ਇਹ ਜਿਹੜਾ ਜੇ ਉਹ ਮਤਲਬ ਉਹਨੂੰ ਬਲਾਤਕਾਰੀ ਨੂੰ ਇਹ ਮਤਲਬ ਕਿ ਮਾਫੀ ਬਿਨਾਂ ਮੰਗੇ ਤੋਂ ਦੇ ਸਕਦੇ, ਤੇ ਇਹਨੂੰ ਬਹਾਲ ਕਰਨ 'ਚ ਇਹਨਾਂ ਵਾਸਤੇ ਕੀ ਵੱਡੀ ਪ੍ਰੋਬਲਮ ਹੈ? ਉਹਦੇ ਬਾਰੇ ਵੀ ਥੋੜਾ ਜਿਹਾ ਜਾਣਨ ਬਾਰੇ ਜੀ। ਬਸ ਇੰਨਾ ਹੀ। ਧੰਨਵਾਦ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਨਹੀਂ ਜੀ, ਦੇਖੋ ਉਸ ਬੰਦੇ ਦੀ ਮਾਫੀ ਦਾ ਵੀ ਬਹੁਤ ਵਿਰੋਧ ਹੋਇਆ, ਇਹਦੀ ਵਾਪਸੀ ਦਾ ਵੀ ਬਹੁਤ ਜ਼ਿਆਦਾ ਜਿਹੜਾ ਉਹ ਵਿਰੋਧ ਹੋਏਗਾ। ਅਦਾਲਤ ਨੇ ਬੇਸ਼ੱਕ ਉਹਨੂੰ ਬਰੀ ਕਰ ਦਿੱਤਾ ਹੈ। ਤਾਂ ਜਿਹੜੀ ਤੁਸੀਂ ਦੂਜੀ ਗੱਲ ਕਹੀ ਆ, ਮੇਰੇ ਖਿਆਲ ਦੇ ਨਾਲ ਇਹਨਾਂ ਨੇ ਵੱਖ-ਵੱਖ ਪਾਰਟੀਆਂ ਜਿਹੜੀਆਂ ਬਣ ਰਹੀਆਂ ਨੇ ਵੀ ਬਾਅਦ ਚ ਸ਼ਹਿ ਦੇਣਗੇ। ਹਾਂਜੀ, ਹਾਂ ਮੈਨੂੰ ਯਾਦ ਕਰਾ ਦਿਆ ਕਰੋ ਬਸ ਤੁਸੀਂ। ਅੱਛਾ, ਮੈਂ ਪਹਿਲਾਂ ਭਾਜੀ ਤੁਹਾਡੇ ਵਾਲੀ ਰਾਏ ਰੱਖਦਾ ਪਹਿਲਾਂ ਤੋਂ ਕਿ ਇਹਨਾਂ ਨੇ ਕੱਖ ਨਹੀਂ ਕਰਨਾ। ਹੁਣ ਦੇਖੋ ਬੋਨੀ ਅਜੇ ਨਾਲ ਉੱਧਰ ਚਲ ਗਿਆ, ਬਾਪ ਦਾ ਕੋਈ ਪਤਾ ਨਹੀਂ ਹੈ, ਕੋਈ ਪਤਾ ਨਹੀਂ ਹੈ ਕੀ ਸਟੈਂਡ ਹੋਊਗਾ ਕੱਲ ਨੂੰ। ਲੋਕਾਂ ਨੂੰ ਬੇਵਕੂਫ ਬਣਾ ਕੇ ਅਕਾਲ ਤਖਤ ਦੇ ਮੋਹਰੇ ਜਾ ਕੇ ਇਹਨਾਂ ਨੇ ਕੀ ਕਿਹਾ ਸੀਗਾ ਜਿੱਦਣੇ ਟਕਸਾਲੀ ਤੁਰੇ, ਤੇ ਮੁੜ ਕੇ ਉਹੀ ਬੋਨੀ ਅਜਨਾਲਾ ਕਹਿੰਦਾ ਕਿ ਲੱਖਾਂ ਦੀ ਸਹੁੰ ਸਿੱਖ ਧਰਮ ਦੀ ਸਹੁੰ ਹੈ ਹੀ ਨਹੀਂ। ਕਮਾਲ ਦੀ ਗੱਲ ਆ। ਇਹ ਤਾਂ ਤੁਹਾਨੂੰ ਉੱਥੇ ਜਾ ਕੇ ਸੰਕਲਪ ਲੈਣ ਲੱਗਿਆ ਵੇਖਣਾ ਚਾਹੀਦਾ। ਸੰਕਲਪ ਦੀ ਸਹੁੰ ਆ। ਮੈਂ ਜਾ ਕੇ ਉੱਥੇ ਗੁਰੂ ਘਰ ਦੇ ਮੂਹਰੇ ਖੜ ਕੇ ਕਹਿਣਾ, ਲਓ ਪਿੰਡ ਵਾਲਿਓ ਅੱਜ ਤੋਂ ਬਾਅਦ ਮੈਂ ਐ ਕਰੂੰਗਾ। ਉੱਥੇ ਭਾਵੇਂ ਮੈਂ ਸਹੁੰ ਸ਼ਬਦ ਇਸਤੇਮਾਲ ਨਹੀਂ ਕਰਦਾ, ਪਰ ਗੁਰੂ ਨੂੰ ਹਾਜ਼ਰ ਨਾਜ਼ਰ ਕਰਕੇ ਮੈਂ ਸੰਕਲਪ ਤੇ ਲੈਣ ਡਿਆ ਨਾ। ਤੇ ਤੁਸੀਂ ਤਾਂ ਫਿਰ ਗਏ ਹੋ। ਸੋ ਕਹਿਣ ਦਾ ਮਤਲਬ ਹੈ ਕਿ ਜਿਹੜੇ ਪੈਰ ਤੇ ਇੱਥੇ ਇਹਨਾਂ ਨੂੰ ਕਹਿੰਦੇ ਜਿਵੇਂ ਚੱਕਵੇਂ ਚੁੱਲ੍ਹੇ, ਇਹ ਚੱਕਵੇਂ ਚੁੱਲ੍ਹੇ ਆ, ਅੱਜ ਕਿਸੇ ਦੇ ਵਿਹੜੇ 'ਚ, ਕੱਲ ਨੂੰ ਕਿਸੇ ਦੇ ਵਿਹੜੇ 'ਚ। ਤਾਂ ਮਾਫ਼ ਕਰਨਾ, ਮੈਨੂੰ ਕੋਈ ਇਹਨਾਂ ਤੋਂ ਆਸ ਨਹੀਂ, ਕੋਈ ਉਮੀਦ ਨਹੀਂ ਹੈ ਕਿ ਵਧੀਆ ਰਾਜਨੀਤਿਕ ਮਾਡਲ ਲੈ ਆਉਣਗੇ, ਬਦਲਾਅ ਲੈ ਆਉਣਗੇ। ਮਾਫ਼ ਕਰਨਾ, ਮੈਂ ਘੱਟੋ ਘੱਟ ਇਹਨਾਂ ਤੋਂ ਆਸਵੰਦ ਨਹੀਂ ਹੈ। ਔਰ ਇਸ ਲੀਡਰਸ਼ਿਪ ਜਿਹੜੀ ਅਜੋਕੀ ਲੀਡਰਸ਼ਿਪ ਹੈ ਇਸ ਵੇਲੇ ਪੰਜਾਬ ਦੀ, ਮੈਂ ਉਹਨਾਂ ਦੇ ਵਿੱਚੋਂ ਚੰਦ ਬੰਦੇ ਜ਼ਰੂਰ ਕੱਢ ਸਕਦਾ ਜਿਨ੍ਹਾਂ ਤੋਂ ਕੋਈ ਉਮੀਦ ਹੈ। ਮਤਲਬ ਕਿ ਮੈਂ ਨਾਮ ਨਹੀਂ ਲਊਂਗਾ, ਚੰਦ ਬੰਦੇ ਜ਼ਰੂਰ ਮੈਂ ਜਾਣਦਾ ਪੋਟਿਆਂ ਤੇ ਕਿ ਹੈਗੇ ਆ ਯਾਰ, ਇਹਨਾਂ 'ਚ ਕੋਈ ਕੰਡਾ ਹੈ, ਪੰਜਾਬ ਪ੍ਰਤੀ ਦਰਦ ਹੈ, ਭਾਵੇਂ ਉਹ ਜਿੱਤਦੇ ਆ ਜਾਂ ਹਾਰਦੇ ਆ, ਡਜ਼ਨਟ ਮੈਟਰ। ਤਾਂ ਉਹ ਜ਼ਰੂਰ ਹੈਗੇ ਆ। ਪਰ ਬਹੁਤੇ ਜਿਹੜੇ ਰਵਾਇਤੀ ਰਾਜਨੀਤਿਕ ਲੋਕ ਆ ਇਹ ਤੇ ਅਜ਼ਮਾਏ ਹੋਏ ਆ, ਅਜ਼ਮਾ ਲਏ ਆ। ਤਾਂ ਇਹਨਾਂ ਤੋਂ ਗੱਲ ਨਹੀਂ ਬਣੇਗੀ। ਇਹਨਾਂ ਕੋਲ ਵਿਜ਼ਨ ਹੀ ਨਹੀਂਗਾ, ਟਕਸਾਲੀ ਸ਼ਬਦ ਦੀ ਵਿਆਖਿਆ ਹੀ ਨਹੀਂ ਸੀ ਹੋਈ ਬ੍ਰਹਮਪੁਰਾ ਤੋਂ। ਟਕਸਾਲੀ ਸ਼ਬਦ ਦੀ ਵਿਆਖਿਆ ਨਹੀਂ ਸੀ ਹੋਈ ਜਿੱਦਣ ਇਹਨਾਂ ਨੇ ਟਕਸਾਲੀ ਪੁਣਾ ਆਪਣਾ ਸ਼ੁਰੂ ਕੀਤਾ। ਤਾਂ ਇਹਨਾਂ ਕੋਲ ਵਿਜ਼ਨ ਹੀ ਨਹੀਂਗਾ। ਇਹ ਅੱਜ ਦੇ ਦੌਰ ਪ੍ਰਤੀ ਇਹ ਪੁਰਾਣੇ ਮਾਡਲ, ਮੇਰੇ ਖਿਆਲ ਦੇ ਨਾਲ, ਮਾਫ ਕਰਨਾ ਮੈਂ ਸ਼ਬਦ ਕਰੜੇ ਇਸਤੇਮਾਲ ਕਰ ਜਾਂਦਾ ਕਈ ਵਾਰ, ਕਿ ਅੱਜ ਦੇ ਦੌਰ ਜਿਹੜੇ ਸਾਡੇ ਇੱਥੇ ਚੱਲਦੇ ਪਏ, ਕ੍ਰਾਈਸਿਸ ਚੱਲਦੇ ਪਏ ਆ, ਇਹਨਾਂ ਨੂੰ ਤਾਂ ਕ੍ਰਾਈਸਿਸਾਂ ਦੀ ਚੰਗੀ ਤਰ੍ਹਾਂ ਜਾਣਕਾਰੀ ਨਹੀਂ ਹੋਣੀ ਕਿ ਚੱਲ ਕੀ ਰਿਹਾ। ਮਾਫ ਕਰਨਾ, ਮੈਂ ਬਹੁਤ ਵੱਡੇ ਸ਼ਬਦ ਬੋਲਦਾ ਪਿਆ ਕਿ ਜਿਨ੍ਹਾਂ ਬਜ਼ੁਰਗਾਂ ਨੂੰ ਅਸੀਂ ਕਹਿੰਦੇ ਹਾਂ ਕਿ ਇਹ ਬਦਲਣਗੇ, ਤਾਂ ਜਿਹੜੇ ਸਾਡੇ ਇਸ ਵੇਲੇ ਦੇ ਅਜੋਕੇ ਸਮਕਾਲੀ ਸਾਡੇ ਕ੍ਰਾਈਸਿਸ ਆ, ਇਹਨਾਂ ਨੂੰ ਤੇ ਉਹਨਾਂ ਨੂੰ ਕ੍ਰਾਈਸਿਸਾਂ ਦੀ ਚੰਗੀ ਤਰ੍ਹਾਂ ਸਮਝ ਨਹੀਂ ਹੋਣੀ। ਉਹਨਾਂ ਦੇ ਹੱਲ ਜਿਹੜੇ ਆ ਇਹਨਾਂ ਦੇ ਕੋਲ ਕੀ ਹੋਣਗੇ, ਜੇ ਹੈ ਤੇ ਉਹ ਘੱਟੋ ਘੱਟ ਜਿਹੜੀ ਹੁਣ SGPC ਦਾ ਕਹਿੰਦੇ ਆ, ਸਾਨੂੰ ਪਤਾ SGPC ਠੀਕ ਆ ਕਿ ਬਾਦਲਾਂ ਨੇ ਬਹੁਤ ਜ਼ਿਆਦਾ ਮਿਸਯੂਜ਼ ਕੀਤਾ, ਬਹੁਤ ਸਾਡੀਆਂ ਮਹਾਨ ਸੰਸਥਾਵਾਂ ਦਾ ਮਿਸਯੂਜ਼ ਕੀਤਾ। ਤਾਂ ਦੂਸਰੇ ਪਾਸੇ ਜੇ ਤੁਸੀਂ ਆਉਣੇ ਤਾਂ ਕੱਲ ਨੂੰ ਕਿਵੇਂ ਕਰੋਗੇ? ਠੀਕ ਹੈ, ਕੀ ਹੈ ਤੁਹਾਡੇ ਕੋਲ ਰੂਟ? ਜੇ ਤੁਹਾਨੂੰ ਇਹ ਗੱਲ ਪੁੱਛਦੇ ਹਾਂ ਅਸੀਂ ਕਿ ਤੁਹਾਡੇ ਕੋਲ ਪੰਜਾਬ ਵਾਸਤੇ ਕੀ ਟੀਕਾ, ਕੀ ਜੜੀ ਬੂਟੀ ਹੈ, ਤੁਹਾਡੇ ਝੋਲੇ ਚੋਂ ਕੱਖ ਨਹੀਂ ਨਿਕਲਦਾ, ਸਿਵਾਏ ਇੱਕ ਦੂਜੇ ਨੂੰ ਤੁਸੀਂ ਕੱਢੀ ਜਾਂਦੇ ਬਸ। ਤੇ ਭੰਡ ਪੁਣਾ ਤੇ ਅਸੀਂ ਜੋ ਜੰਮੇ ਸੁਣੀ ਜਾਂਦੇ ਹਾਂ। ਤੁਸੀਂ ਸਾਨੂੰ ਦੱਸੋ ਕਿ ਤੁਹਾਡੇ ਕੋਲ ਦਬਾਅ ਕੀ ਹੈ ਸਾਡੀ ਮਰਜ਼ੀ? ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ, ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਜੀ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।